ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜ ਕਨਵੀਰ ਸਿੰਘ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਲੈ ਕੇ ਹਾਜ਼ਰ ਹਾਂ। ਅੱਜ 22 ਅਕਤੂਬਰ ਦਿਨ ਹੈਗਾ ਜੀ, ਬੁੱਧਵਾਰ। ਜੁੜ ਚੁੱਕੇ ਨੇ ਆਪਣੇ ਨਾਲ ਮਨਦੀਪ ਪੁਨੀਆ ਜੀ। ਮਨਦੀਪ ਪੁਨੀਆ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ। ਖਬਰਾਂ ਦੇ ਵੱਲ ਵੱਧਦੇ ਆ। ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ, ਉਸ ਦਾ ਵਿਸ਼ਲੇਸ਼ਣ ਕਰਨ ਦੇ ਲਈ ਆਪਣੇ ਨਾਲ ਜੁੜਦੇ ਨੇ ਮਨਦੀਪ ਜੀ। ਤੇ ਮਨਦੀਪ ਜੀ, ਪਹਿਲੀ ਗੱਲ ਕਰਦੇ ਆ ਸੀਟਾਂ ਦੀ ਵੰਡ ਨੂੰ ਲੈ ਕੇ ਮਹਾਗਠਜੋੜ ਅੰਦਰ ਤਣਾਅ ਵਧਿਆ ਆ। ਅਸ਼ੋਕ ਗਹਿਲੋਤ, ਲਾਲੂ ਪ੍ਰਸਾਦ ਯਾਦਵ ਤੇ ਤੇਜਸਵੀ ਯਾਦਵ ਨੂੰ ਮਿਲੇ ਆ। ਕਿਹਾ ਕੱਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਸਪਸ਼ਟ ਹੋਵੇਗਾ ਕੀ ਅਸਾਰ ਨੇ ਜੀ। ਦੇਖੋ, ਬਿਹਾਰ ਚੋਣ, ਜਿਵੇਂ ਕੱਲ ਵੀ ਆਪਾਂ ਇਸ ਤੇ ਮੈਂ ਬੋਲਿਆ ਸੀਗਾ ਕਿ ਇੰਡੀਆ ਦੇ ਓਵਰਆਲ ਪੋਲਿਟਿਕਸ ਬਾਰੇ ਬਹੁਤ ਇੰਪੋਰਟੈਂਟ ਹੋਣ ਜਾ ਰਹੇ ਨੇ, ਕਿਉਂਕਿ ਜਿਹੜੇ ਆਪਾਂ ਕਹਿ ਲਏ ਕਿ ਨਰਿੰਦਰ ਮੋਦੀ ਦਾ ਚਿਹਰਾ ਵੀ ਦਾਅ ਤੇ ਲੱਗਿਆ ਹੋਇਆ ਗਾ, ਤੇ ਨਰਿੰਦਰ ਮੋਦੀ ਦੀ ਜਿਹੜੀ ਹਕੂਮਤ ਹੈ ਉਹਦੇ ਜਿਹੜੀ ਇਸ ਟਾਈਮ ਸਰਕਾਰ ਹੈ ਉਹ ਦੋ ਬਸਾਖੀਆਂ ਤੇ ਟਿਕੀ ਹੋਈ ਹੈ। ਇੱਕ ਬਿਹਾਰ ਹੈ ਤੇ ਨਿਤੀਸ਼ ਕੁਮਾਰ ਉਹਦੇ ਇੱਕ ਮੇਨ ਆਗੂ ਹਨ। ਜੇ ਨਿਤੀਸ਼ ਕੁਮਾਰ ਅਤੇ ਬੀਜੇਪੀ ਇਕੱਠੇ ਚੋਣ ਲੜ ਰਹੇ ਨੇ, ਜੇ ਉਹ ਹਾਰ ਜਾਂਦੇ ਨੇ ਬਿਹਾਰ, ਤਾਂ ਫਿਰ ਨਰਿੰਦਰ ਮੋਦੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨੈਸ਼ਨਲ ਪੋਲਿਟਿਕਸ 'ਚ ਵੀ। ਤਾਂ ਉਸ ਜੀ। ਵਿੱਚ ਹੀ ਪਰ ਦਿੱਕਤ ਇਹਦੇ 'ਚ ਇਹ ਆ ਰਹੀ ਹੈ ਕਿ ਕਾਂਗਰਸ ਪਾਰਟੀ ਅਤੇ ਜਿਹੜਾ ਆਪਾਂ ਕਹਿ ਲਈਏ ਕਿ ਤੇਜਸਵੀ ਯਾਦਵ ਹੈ, ਉਹ ਵਧੀਆ ਤਰੀਕੇ ਨਾਲ ਚੋਣ ਲੜਦੇ ਦਿਖਾਈ ਨਹੀਂ ਦੇ ਰਹੇ। ਤਾਲਮੇਲ ਕਾਂਗਰਸ ਵੱਲੋਂ ਕਈ ਵਾਰ ਬ੍ਰੀਚ ਕੀਤਾ ਗਿਆ ਹੈਗਾ। ਇੱਕ ਤਾਂ ਕਾਂਗਰਸ ਪਾਰਟੀ ਜਾਂ ਨੈਸ਼ਨਲ ਪਾਰਟੀਆਂ ਦੀ ਦਿੱਕਤ ਇਹ ਹੈ ਕਿ ਇਹ ਜਿਹੜੀ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਸਮਝਦੇ ਹੀ ਕੁਛ ਨਹੀਂ, ਰੀਜਨਲ ਪਾਰਟੀਆਂ ਨੂੰ ਸਮਝਦੇ ਨੇ ਤਾਂ ਇਹ ਤਾਂ ਉਹੀ ਨੇ। ਜਦ ਕਿ ਆਪਾਂ ਨੂੰ ਪਤਾ ਕਿ ਸੂਬਿਆਂ ਦੀ ਪੋਲਿਟਿਕਸ ਦੇ ਹਿਸਾਬ ਨਾਲ ਤਾਂ ਜਿਹੜੀ ਖੇਤਰੀਆਂ ਪਾਰਟੀਆਂ ਨੇ ਉਹ ਬਹੁਤ ਅਹਿਮ ਕਿਰਦਾਰ ਨਿਭਾਉਂਦੀਆਂ ਨੇ, ਬਹੁਤ ਵੱਡਾ ਹੂੰ। ਉਹਨਾਂ ਦਾ ਰੋਲ ਹੁੰਦਾ ਗਾ। ਤਾਂ ਇੱਕ ਮੈਨੂੰ ਇਹ ਕਾਰਨ ਲੱਗਦਾ ਗਾ ਜਿਸ ਕਰਕੇ ਗੱਲ ਬਣ ਨਹੀਂ ਰਹੀ। ਕਾਂਗਰਸ ਨੇ ਕਈ 5-7 ਸੀਟਾਂ ਤੇ ਆਪਣੇ ਉਮੀਦਵਾਰ ਤਾਰ ਦਿੱਤੇ, ਜਦ ਕਿ ਉਹ ਸੀਟਾਂ ਸੀਗੀਆਂ ਆਰਜੇਡੀ ਦੀਆਂ, ਲਾਲੂ ਯਾਦਵ ਦੇ ਹੂੰ। ਮੁੰਡੇ ਦੀਆਂ ਸੀਟਾਂ ਸੀ। ਪਰ ਉੱਥੇ ਜਿਹੜੀ ਇਹ ਪਾਰਟੀ ਹੈ ਇਹਨੇ ਫਿਰ ਜ਼ਬਰਦਸਤੀ ਕਾਂਗਰਸ ਨੇ ਆਪਣੇ ਉਮੀਦਵਾਰ ਤਾਰਤੇ। ਇਹਨੂੰ ਲੈ ਕੇ ਫਿਰ ਤੇਜਸਵੀ ਯਾਦਵ ਹੋਰਾਂ ਨੇ ਵੀ ਕਾਂਗਰਸੀਆਂ ਨੂੰ ਜਵਾਬ ਦਿੱਤਾ ਸੀਗਾ। ਪਰ ਹੁਣ ਜਿਹੜੇ ਕਾਂਗਰਸੀ ਨੇ ਉਹ ਮੀਟਿੰਗ ਕਰਦੇ ਫਿਰ ਰਹੇ ਨੇ ਤੇ ਕਹਿ ਰਹੇ ਨੇ ਕਿ ਨਹੀਂ ਨਹੀਂ, ਅਸੀਂ ਕੱਲ ਜੁਆਇੰਟ ਪ੍ਰੈਸ ਕਾਨਫਰੰਸ ਕਰ ਲਿਆਂਗੇ ਤਾਂ ਸਾਰੀਆਂ ਚੀਜ਼ਾਂ ਅਸੀਂ ਸੈੱਟ ਕਰ ਲਿਆਂਗੇ। ਇਹ ਗੱਲ ਕਹੀ ਜਾ ਰਹੀ ਹੈ। ਪਿਛਲੀ ਵਾਰ ਵੀ ਆਪਾਂ ਦੇਖਿਆ ਹੀ ਸੀਗਾ, ਸਿਰਫ 7-8 ਸੀਟਾਂ ਦਾ ਫਰਕ ਰਹਿ ਗਿਆ ਸੀਗਾ। ਉਹ 7-8 ਸੀਟ ਜਿਹੜੀ ਹੈਗੀ ਆ ਉਹ ਵੀ ਕਾਂਗਰਸ ਕਰਕੇ ਹੀ ਆ ਰਹੇ ਸੀ, ਲਾਲੂ ਯਾਦਵ ਦੇ ਮੁੰਡੇ। ਬੇਸਿਕਲੀ ਜਿਹੜਾ ਅਲਾਇੰਸ ਹੋਇਆ ਸੀ ਪਿਛਲੀ ਵਾਰ, ਉਹਦੇ ਚ 70 ਸੀਟਾਂ ਕਾਂਗਰਸ ਨੂੰ ਦੇਤੀਆਂ ਸੀ ਲਾਲੂ ਯਾਦਵ ਦੇ ਮੁੰਡੇ ਨੇ, ਉਹਨਾਂ ਨੇ। ਤੇ ਉਹਦੇ ਚ ਆਪਾਂ ਦੇਖਿਆ ਫਿਰ 70 ਸੀਟਾਂ ਤਾਂ ਦੇਤੀਆਂ, ਉਹਨਾਂ ਦੇ ਸਟ੍ਰਾਈਕ ਰੇਟ ਤਾਂ ਬਹੁਤ ਘੱਟ ਸੀਗਾ। ਉਹਨਾਂ ਨੇ ਮਤਲਬ ਸਿਰਫ 19 ਸੀਟਾਂ ਜਿੱਤੀਆਂ, ਜਿਹਨੂੰ ਹੂੰ। ਆਪਾਂ ਹੂੰ। ਜੇ ਕਹਿ ਲਈਏ ਕਿ ਬਹੁਤ ਬਹੁਤ ਘੱਟ ਸੀਟਾਂ ਉਹਨਾਂ ਨੇ ਜਿੱਤੀਆਂ। ਸਿਰਫ 27% ਸੀਟਾਂ ਜਿੱਤੀਆਂ, ਜਦ ਕਿ ਘੱਟੋ ਘੱਟ 40% ਸੀਟਾਂ ਜਿੱਤਦੇ ਤਾਂ ਫਿਰ ਸਰਕਾਰ ਬਣਦੀ ਸੀਗੀ। ਤਾਂ ਉਹ ਇੱਕ ਮਾਮਲਾ ਗਾ। ਕਾਂਗਰਸ ਆਪਣੇ ਆਪ 'ਚ ਕੋਈ ਉਸ ਕਿਸਮ ਦੀ ਫੋਰਸ ਮੈਨੂੰ ਲੱਗਦੀ ਨਹੀਂ ਜਿਹੜੀ ਚੀਜ਼ਾਂ ਨੂੰ ਬਹੁਤ ਸੀਰੀਅਸਲੀ ਲੈਂਦੀ ਹੈਗੀ ਆ। ਹੂੰ। ਜੀ, ਜੀ। ਮੈਨੂੰ ਲੱਗਦਾ ਕਾਫ਼ੀ ਭੁਲੇਖੇ 'ਚ ਹੀ ਜਿਹੜਾ ਉਹ ਚੱਲੀ ਜਾਂਦਾ। ਤੇ ਜਿੱਦਾਂ ਤੁਸੀਂ ਕਿਹਾ ਵੀ ਇੱਕ ਇਹ ਅਸੀਂ ਕੇਂਦਰ ਦੀ ਪਾਰਟੀ ਹਾਂ ਤੇ ਰਾਜਸੀ ਪਾਰਟੀ ਸਾਡੇ ਅੰਡਰ ਆ। ਉਹੀ ਇੱਕ ਹਾਇਰਾਰਕੀ ਦੇ ਅੰਡਰ ਚਲਾਉਣ ਦੀ ਜਿਹੜੀ ਕੋਸ਼ਿਸ਼ ਕਰਦੇ, ਤੇ ਖੇਤਰੀ ਪਾਰਟੀਆਂ ਦੀ ਅਹਿਮੀਅਤ ਬਹੁਤ ਆ, ਪਰ ਇਹ ਉਸ ਹਮ। ਨੂੰ ਨਿੱਲ ਜਾਣ ਕੇ ਜਿਹੜਾ ਉਹ ਅੱਗੇ ਵਧਣਾ ਚਾਹੁੰਦੇ ਨੇ। ਅ, ਅਗਲੀ ਆਪਾਂ ਗੱਲ ਕਰੀਏ, ਇੰਡੀਗੋ ਦੇ ਜਹਾਜ਼ ਦਾ ਹਵਾ ਦੇ ਵਿੱਚ ਤੇਲ ਲੀਕ ਹੋਇਆ, ਵਾਰਾਣਸੀ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਾਇਲਟ ਨੇ ਮੇਡੇ ਦਾ ਸੁਨੇਹਾ ਭੇਜਿਆ ਸੀ। ਜਹਾਜ਼ ਕਲਕੱਤਾ ਤੋਂ ਸ਼੍ਰੀਨਗਰ ਜਾ ਰਿਹਾ ਸੀ ਜਦ ਰਾਤ 'ਚ ਇਹ ਸਾਰਾ ਕੁਝ ਵਾਪਰਿਆ। ਇਹ ਜੀ ਵੱਡੀ ਉਸ ਹਿਸਾਬ ਨਾਲ ਦੇਖੀਏ ਤਾਂ ਵੱਡਾ ਘਟਨਾਕ੍ਰਮ ਸੀਗਾ ਕਿ ਜਿਹੜਾ ਹੂੰ। ਫਿਊਲ ਸੀਗਾ ਉਹ ਹਵਾ 'ਚ ਹੀ ਲੀਕ ਹੋ ਗਿਆ ਸੀ। ਤੇ ਪਾਇਲਟ ਨੇ ਵੀ ਮੇਡੇ ਕੋਲ ਕੀਤਾ। ਮੇਡੇ ਕੋਲ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਆਖਰੀ ਹਥਿਆਰ ਹੁੰਦਾ ਗਾ, ਸਭ ਤੋਂ ਹੂੰ। ਐਮਰਜੈਂਸੀ ਤੁਸੀਂ ਕਹਿ ਸਕਦੇ ਹੋ ਕਿ ਉਹ ਰੈੱਡ ਬਟਨ ਹੁੰਦਾ ਗਾ ਇੱਕ ਹਿਸਾਬ ਹੂੰ। ਨਾਲ। ਬੀਬੀ ਤਾਂ ਉਹ ਸਾਡੇ ਨੱਪਿਆ ਕੰਟਰੋਲ 'ਚ ਗਿਆ ਨਹੀਂ ਸੀ। ਕੁਛ ਹੁਣ। ਹੂੰ। ਹਾਂ, ਤਾਂ 160 ਇਹਦੇ 'ਚ ਲੋਕੀ ਬੈਠੇ ਸੀਗੇ। ਜਿਹੜਾ ਅਹਿਮਦਾਬਾਦ 'ਚ ਏਅਰਪਲੇਨ ਕ੍ਰੈਸ਼ ਹੋਇਆ ਸੀ, ਉਸ ਤੋਂ ਬਾਅਦ ਬਹੁਤ ਸਾਰੇ ਇੰਡੀਅਨ ਜਿਹੜੇ ਏਅਰਲਾਈਨਸ ਹੈਗੇ ਆ ਉਹਨਾਂ 'ਤੇ ਸਵਾਲ ਵੀ ਉੱਠਦੇ ਨੇ ਕਿ ਉਹਨਾਂ 'ਚ ਸੇਫਟੀ ਦੀਆਂ ਦਿੱਕਤਾਂ ਨੇ। ਹੁਣ ਮਤਲਬ ਕੱਲ ਦੀ ਖਬਰ ਹੈ, ਅਮਰੀਕਾ ਜਾ ਰਿਹਾ ਸੀਗਾ ਏਅਰ ਇੰਡੀਆ ਦਾ ਜਿਹੜਾ ਇੱਕ ਏਰੋਪਲੇਨ, ਹੂੰ। ਉਹ ਵੀ ਰਸਤੇ 'ਚੋਂ ਵਾਪਸ ਪਰਤ ਗਿਆ, ਬੰਬੇ ਵਾਪਸ ਪਰਤ ਗਿਆ। 3 ਘੰਟੇ ਬਾਅਦ ਪਾਇਲਟ ਨੂੰ ਪਤਾ ਲੱਗਿਆ ਕਿ ਹਾਂ ਇਹਦੇ 'ਚ ਕੁਛ ਦਿੱਕਤਾਂ ਨੇ, ਫਿਰ ਉਹ ਵਾਪਸ ਪਰਤ ਗਿਆ।
ਪਰ ਮਤਲਬ ਹੂੰ, ਤੁਸੀਂ ਹਿਸਾਬ ਲਾਓ ਉਹਦੇ 'ਚ ਅਮੈਰੀਕਨ ਉਹਦੇ 'ਚ ਵੀ ਆਪਾਂ ਕਹਿ ਲਈਏ ਕਿ ਜੇ ਉਹਦੇ 'ਚ ਕੋਈ ਦਿੱਕਤ ਹੋ ਜਾਂਦੀ ਉਸ ਹਾਂਜੀ, ਪਲੇਨ 'ਚ, ਫਿਰ ਤਾਂ ਮਤਲਬ ਕਿੰਨੇ ਸਾਰੇ ਵਾਪਸੀ ਕੁਛ ਤੇ। ਉਹਦੇ 'ਚ ਤਾਂ ਹੂੰ, ਹਾਂ, ਵਿਦੇਸ਼ੀ ਮੂਲ ਦੇ ਨਾਗਰਿਕ ਵੀ ਬੈਠੇ ਸੀਗੇ ਕਈ ਸਾਰੇ ਤਾਂ ਉਹਦੇ 'ਚ। ਤਾਂ ਇਹ ਮੈਨੂੰ ਲੱਗਦਾ ਗਾ ਹੂੰ, ਕਿ ਇੰਡੀਅਨ ਜਿਹੜੇ ਏਅਰਪਲੇਨ ਕੰਪਨੀਆਂ ਨੇ, ਉਹਨਾਂ ਦੇ ਸਿਕਿਉਰਿਟੀਜ਼ ਨੂੰ ਲੈ ਕੇ, ਉਹਨਾਂ ਦੀ ਸੇਫਟੀ ਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਹੋ ਰਹੇ ਨੇ, ਤੇ ਇਹ ਪਤਾ ਨਹੀਂ ਕਦੋਂ ਸੁਧਰਨਗੇ, ਕਦੋਂ ਇਹ ਇਹਨਾਂ ਚੀਜ਼ਾਂ ਤੇ ਧਿਆਨ ਦੇਣਗੇ। ਹੁਣ ਤਾਂ ਆਪਾਂ ਨੂੰ ਇਹ ਲੱਗ ਰਿਹਾ ਗਾ ਕਿ ਇਹ ਖਾਸੇ ਇਗਨੋਰੈਂਟ ਨੇ ਇਸ ਕਿਸਮ ਦੀਆਂ ਚੀਜ਼ਾਂ ਤੇ। ਹੂੰ। ਜਹਾਜ਼ ਪੁਰਾਣੇ ਉੱਦਾਂ ਹੀ ਧੱਕੀ ਜਾਂਦੇ, ਉੱਦਾਂ ਹੀ ਉਡਾਈ ਜਾਂਦੇ। ਜਿਨ੍ਹਾਂ ਨੇ ਏਅਰ ਹੂੰ। ਇੰਡੀਆ 'ਚ ਸਫ਼ਰ ਕੀਤਾ, ਖਾਸ ਕਰਕੇ ਜਿਹੜੇ ਇੱਥੇ ਬਾਹਰ ਪ੍ਰਵਾਸੀ ਆਉਂਦੇ ਜਾਂਦੇ ਨੇ, ਉਹਨਾਂ ਦੇ ਮੂੰਹੋਂ ਘੱਟ ਹੀ ਕੋਈ ਚੰਗੀ ਚੀਜ਼ ਜਿਹੜੀ ਉਹ ਸੁਣੀ ਆ ਵੀ ਉਹਦੇ ਵਿੱਚ ਕੀ ਕੁਛ ਜਿਹੜਾ ਹੁੰਦਾ ਆ। ਉਹ ਕਹਿਣ ਨੂੰ ਤਾਂ ਦੇਖੋ ਟਾਟਾ ਵਾਲਿਆਂ ਨੇ ਲੈ ਲਿਆ, ਪਰ ਮੈਨੂੰ ਲੱਗਦਾ ਅਜੇ ਲੈਵਲ ਜਿਹੜਾ ਅਜੇ ਵਧਾ ਨਹੀਂ ਸਕੇ। ਹਾਂ, ਅਜੇ ਮਤਲਬ ਸੇਫਟੀ ਵਾਲੇ ਮਾਮਲੇ ਤੋਂ, ਜਿਵੇਂ ਜਿਸ ਹਿਸਾਬ ਨਾਲ ਏਅਰ ਇੰਡੀਆ ਦਾ 3 ਘੰਟੇ ਦੀ ਫਲਾਈਟ ਤੋਂ ਬਾਅਦ ਵਾਪਸ ਪਰਤਿਆ ਗਾ, ਉਹ ਇੱਕ ਹੂੰ। ਆਪਾਂ ਕਹਿ ਲਈਏ ਕਿ ਖਤਰਨਾਕ ਤਾਂ ਹੈ ਹੀ ਉਸ ਹਿਸਾਬ ਨਾਲ। ਬਿਲਕੁਲ। ਟੋਇਲਟ ਕਲੌਗ ਕਰਕੇ ਜਹਾਜ਼ ਮੋੜਨੇ ਪੈਂਦੇ ਆ। ਟੈਕਨੀਕਲ ਵਾਲੇ ਤਾਂ ਇਹਨਾਂ ਦੇ ਮਤਲਬ ਮਹੀਨੇ 'ਚ 1-2 ਤਾਂ ਇੱਦਾਂ ਦੇ ਜਹਾਜ਼ ਇੰਡੀਆ ਤੋਂ ਜਿਹੜੇ ਖਾਸ ਕਰਕੇ ਇੰਟਰਨੈਸ਼ਨਲ ਫਲਾਈਟਾਂ ਦਾ, ਤਾਂ ਇਹ ਖਬਰ ਆਉਂਦੀ ਹੋਈ ਉੱਥੋਂ ਆਉਂਦੀ ਹੈਗੀ ਆ। ਜੀ। ਮਨਦੀਪ, ਅਗਲੀ ਜਿਹੜੀ ਆਪਾਂ ਖਬਰ ਉਸ ਵੱਲ ਗੱਲ ਕਰਦੇ ਹਾਂ, ਲੱਦਾਖ ਦੇ ਜਿਹੜੇ ਪ੍ਰਤੀਨਿਧੀ ਆ, ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਦੇ ਮੈਂਬਰਾਂ ਨੇ ਕਿਹਾ ਵੀ ਅਸੀਂ ਰਾਜ ਦਾ ਦਰਜਾ ਤੇ ਸੋਨਮ ਵਾਂਗਚੁਕ ਦੀ ਰਿਹਾਈ ਦੀ ਮੰਗ ਕੀਤੀ ਆ। ਹਾਂਜੀ, ਅੱਜ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਹੈ, ਤੇ ਲੱਦਾਖ ਤੋਂ ਜਿਹੜੇ ਆਗੂ ਕਿਸਮ ਦੇ ਲੋਕ ਸੀਗੇ, ਅੱਡ-ਅੱਡ ਜਥੇਬੰਦੀਆਂ ਦੇ, ਉਹ ਆਏ ਹੋਏ ਸੀਗੇ, ਤੇ ਉਹਨਾਂ ਦਾ ਇੱਕ ਜਿਹੜਾ ਡੈਲੀਗੇਸ਼ਨ ਹੈ, ਉਹਨੇ ਮੁਲਾਕਾਤ ਕੀਤੀ ਹੈ। ਇਹਦੇ 'ਚ ਲੱਦਾਖ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਹਨੀਫਾ ਜਾਨ, ਉਹ ਵੀ ਮੌਜੂਦ ਸਨ। ਕਈ ਸਾਰੇ ਵਕੀਲ ਵਗੈਰਾ ਤੇ ਹੋਰ ਆਗੂ ਸਨ, ਤੇ ਉਹਨਾਂ ਨੇ ਜਿਹੜੀ ਇੱਕ ਆਪਣੀ ਡਿਮਾਂਡ, ਉਹਨਾਂ ਦੀ ਇੱਕ ਤਾਂ ਕਲੀਅਰ ਹੀ ਹੈ ਕਿ ਉਹ ਸਟੇਟਹੁੱਡ ਚਾਹੁੰਦੇ ਨੇ, ਉਹ ਯੂਨੀਅਨ ਟੈਰੀਟਰੀ ਬਣਾ ਰੱਖਿਆ ਲੱਦਾਖ ਨੂੰ, ਉਹ ਤੋਂ ਛੁਟਕਾਰਾ ਚਾਹੁੰਦੇ ਨੇ। ਉਹ ਤਾਂ ਇੱਕ ਤਾਂ ਹੈ ਹੀ। ਦੂਜਾ, ਉਹਨਾਂ ਨੇ ਕਿਹਾ ਕਿ ਲੱਦਾਖ ਦੇ ਵਿੱਚ ਜਿਹੜਾ ਸੋਨਮ ਵਾਂਗਚੁਕ ਦੀ ਰਿਹਾਈ ਹੈ, ਤੇ ਹੋਰ ਵੀ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ, ਉਹਨਾਂ ਦੀ ਰਿਹਾਈ ਕੀਤੀ ਜਾਵੇ, ਕਿਉਂਕਿ ਉਹ ਤਾਂ ਸਟੇਟਹੁੱਡ ਵਾਸਤੇ ਉਹ ਅੰਦੋਲਨ ਚੱਲ ਰਿਹਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਵਾਇਲੈਂਸ ਪੁਲਿਸ ਵੱਲੋਂ ਕੀਤਾ ਗਿਆ, ਜਿਹੜੀ ਫਾਇਰਿੰਗ ਖੋਲੀ ਗਈ ਇਹਨਾਂ ਨੌਜਵਾਨਾਂ ਤੇ, ਜਿਹਦੇ 'ਚ 4 ਨੌਜਵਾਨ ਮਾਰੇ ਗਏ ਸੀ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਈਵਨ ਜਿਹੜੇ ਇੰਜਰਡ ਹੈਗੇ, ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਇਹ ਕੁਛ ਗੱਲਾਂ ਉਹਨਾਂ ਨੇ ਰੱਖੀਆਂ। ਇਹ ਵੀ ਰੱਖਿਆ ਕਿ ਕਾਰਗਿਲ ਅਤੇ ਲੇਹ 2 ਅੱਡ-ਅੱਡ ਲੋਕ ਸਭਾ ਸੀਟਾਂ ਬਣਾਈਆਂ ਜਾਣ, ਤੇ 6 ਸ਼ਡਿਊਲ 'ਚ ਉਹਨਾਂ ਨੂੰ ਕੌਂਸਟੀਟਿਊਸ਼ਨਲ ਸਿਕਿਉਰਿਟੀ ਦਿੱਤੀ ਜਾਵੇ, ਯਾਨੀ ਕਿ ਉਸਨੂੰ ਆਦਿਵਾਸੀ ਇਲਾਕਾ ਘੋਸ਼ਿਤ ਕੀਤਾ ਜਾਵੇ। ਅਤੇ ਜਿਹੜੇ ਉੱਥੇ ਸਰਕਾਰੀ ਨੌਕਰੀਆਂ ਨੇ, ਉਹਦੇ 'ਚ ਜਿਹੜੇ ਉੱਥੋਂ ਦੇ ਲੋਕਲਸ ਨੇ, ਉਹਨਾਂ ਨੂੰ ਭਰਤੀ ਕੀਤੇ ਜਾਣ, ਕਿਉਂਕਿ ਉੱਥੇ ਇਹ ਵੀ ਬਹੁਤ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਅਫਸਰ ਨੇ ਉਹ ਸਾਰੇ ਬਾਹਰ ਦੇ ਨੇ, ਤੇ ਉਹ ਲੋਕਲ ਲੱਦਾਖੀਆਂ ਨੂੰ ਲੁੱਟ-ਲੁੱਟ ਕੇ ਖਾਂਦੇ ਨੇ। ਇਹ ਫਿਰ ਬੜਾ ਚੱਕਰ ਹੈ ਉੱਥੇ। ਤਾਂ ਅੱਜ ਇਹਨਾਂ ਮਾਮਲਿਆਂ ਤੇ ਗੱਲਬਾਤ ਹੋਈ ਹੈ। ਦੇਖਦੇ ਹਾਂ ਕੇਂਦਰ ਕਿੰਨਾ ਗੋਲਦਾ ਗਾ। ਉਹਨਾਂ ਦੀ ਪਤਨੀ ਨੇ ਵੀ ਇੱਕ ਆਪਣਾ ਮੈਮੋਰੈਂਡਮ ਭੇਜਿਆ ਸੀ ਕੇਂਦਰ ਸਰਕਾਰ ਨੂੰ, ਤੇ ਉਹਦੇ 'ਚ ਜੀ, ਕਿਹਾ ਜੀ। ਸੀਗਾ ਕਿ ਮੇਰੇ ਪਤੀ ਸੋਨਮ ਵਾਂਗਚੁਕ ਨੂੰ ਛੱਡਿਆ ਜਾਵੇ। ਦੇਖਦੇ ਹਾਂ ਕਿ ਕਿਵੇਂ ਇਸ ਪੂਰੇ ਮੀਟਿੰਗ ਦਾ ਅਗਲਾ ਗੇੜ ਕਿਵੇਂ ਚੱਲਦਾ ਗਾ। ਬਸ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਉਹ ਡਾਇਲੋਗ ਹੁੰਦਾ ਗਾ, ਖੁਸ਼ਨੁਮਾ ਮਾਹੌਲ 'ਚ ਮੀਟਿੰਗ ਖਤਮ ਹੋਈ ਹੈ। ਦੇਖਦੇ ਹਾਂ ਕਿ ਅਗਲੇ ਗੇੜ ਦੀ ਮੀਟਿੰਗ 'ਚ ਕੁਛ ਚੀਜ਼ਾਂ ਲੱਦਾਖੀਆਂ ਦੇ ਗੇੜ 'ਚ ਆਉਂਦੀਆਂ ਹੈਗੀਆਂ ਜਾਂ ਨਹੀਂ ਆਉਂਦੀਆਂ, ਇਹ ਤਾਂ ਅੱਗੇ ਪਤਾ ਲੱਗੂਗਾ। ਹੂੰ। ਇਹ ਤਾਂ ਗੱਲ ਹੈ। ਅੱਛਾ, ਇਹ ਤਾਂ ਹੈ, ਐਟਲੀਸਟ ਇੰਨੀ ਚੀਜ਼ ਹੈ ਵੀ ਇਹਨਾਂ ਦੀ ਮੀਟਿੰਗ ਹੋਈ ਆ। ਜਿੱਦਾਂ ਹੁਣ ਇੱਥੇ ਇਲੈਕਟਿਡ ਐਮਪੀ ਆ, ਸਿੱਖਾਂ ਦੀ ਵੀ ਕੋਈ ਇਹ ਮੀਟਿੰਗ ਇੱਦਾਂ ਲੈਂਦੇ ਆ ਇਹ, ਜਾਂ ਨਹੀਂ ਲੈਂਦੇ ਕੇਂਦਰ ਵਾਲੇ? ਕੋਈ ਸੁਣਦੇ ਆ ਕਿਸੇ ਦੀ ਜਾਂ ਨਹੀਂ? ਦੇਖੋ, ਅਜੇ ਤੱਕ ਤਾਂ ਇਦਾਂ ਦਾ ਕੋਈ ਮਸਲਾ ਫਸਿਆ ਨਹੀਂ ਹੁਣ ਤਾਂ ਰੀਸੈਂਟਲੀ। ਹੂੰ, ਹੂੰ। ਰੀਸੈਂਟਲੀ ਤਾਂ ਜਿਹੜਾ ਇੱਕ ਮਸਲਾ ਫਸਿਆ ਹੋਇਆ ਹੈਗਾ ਸਿੱਖਾਂ ਦਾ, ਜਿਹਦੀ ਮਤਲਬ ਆਪਾਂ ਜੇ ਉਸ ਹਿਸਾਬ ਨਾਲ ਜੇ ਵਾਟਰ ਲੈਵਲ ਟੈਸਟ ਕਰਨਾ ਹੋਵੇ, ਤਾਂ ਉਹ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਮਾਮਲਾ, ਜਿਹੜਾ ਸੁਪਰੀਮ ਕੋਰਟ 'ਚ ਉਹਨਾਂ ਦੀ ਸੁਣਵਾਈ ਚੱਲ ਰਹੀ ਸੀਗੀ। ਜਦੋਂ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਬਹੁਤ ਤਿੱਖਾ ਕਮੈਂਟ ਕਰਤਾ ਸੀ, ਉਸ ਤੋਂ ਬਾਅਦ ਪੂਰਾ ਜੋ ਮਾਮਲਾ ਚੱਲਿਆ ਸੀ, ਐਸਜੀਪੀਸੀ ਨੇ ਵੀ ਭੱਜ ਦੌੜ ਕੀਤੀ ਸੀਗੀ। ਉਸ ਟਾਈਮ ਮੈਨੂੰ ਲੱਗਦਾ ਸੀਗਾ ਕਿ ਘੱਟੋ ਘੱਟ ਜਿਹੜੇ ਸਿੱਖ ਐਮਪੀਜ਼ ਸੀਗੇ, ਹੂੰ, ਜਿੰਨੇ ਹੂੰ। ਵੀ ਸਿੱਖ ਐਮਪੀ ਚੁਣੇ ਗਏ ਹੈਗੇ ਆ, ਉਹਨਾਂ ਸਾਰਿਆਂ ਨੂੰ ਰਲ ਕੇ ਇੱਕ ਡੈਲੀਗੇਸ਼ਨ ਦੇ ਬਤੌਰ ਰਾਸ਼ਟਰਪਤੀ ਕੋਲ ਜਾਣਾ ਚਾਹੀਦਾ ਤੇ ਇਸ ਬਾਰੇ ਗੱਲ ਕਰਨੀ ਚਾਹੀਦੀ। ਪਰ ਉਹ ਕੁਛ ਸੰਭਵ ਨਹੀਂ ਹੋ ਸਕਿਆ। ਉਹ ਆਪਾਂ ਦੇਖਿਆ, ਉਹ ਤਾਂ ਕੁਛ ਬਣਿਆ ਨਹੀਂ। ਤੇ ਇਸ ਮਤਲਬ ਇੱਕ ਨਾ, ਇਹ ਨਹੀਂ ਕਿ ਦਿੱਲੀ ਆਪਣੇ ਆਪ ਗੱਲਬਾਤ ਕਰਨ ਵਾਸਤੇ ਨਹੀਂ ਹੁੰਦੀ ਇਸ ਹੂੰ, ਮਸਲਿਆਂ 'ਚ। ਹੂੰ। ਜੇ ਤੁਸੀਂ ਮਤਲਬ ਦੇਖੋ, ਬਿਲਕੁਲ। ਇੱਕ ਇੱਕ ਕਲੈਰਿਟੀ ਇਹ ਹੋਣੀ ਚਾਹੀਦੀ
ਕਿ ਕੁਛ ਲੋਕ ਤਾਂ ਇਸ ਕਿਸਮ ਦੇ ਹੁੰਦੇ ਨੇ, ਉਹਨਾਂ ਦਾ ਪੋਲੀਟੀਕਲ ਥੋਟ ਹੁੰਦਾ ਗਾ ਕਿ ਮੌਕੇ ਦਾ ਜਿਹੜਾ ਸਿਸਟਮ ਹੈ ਇਹਦੇ 'ਚ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਇਸ ਸਿਸਟਮ ਦੇ ਉਲਟ ਗਰਾਊਂਡ ਤੇ ਲੜ ਕੇ ਹੀ ਆਪਾਂ ਕੁਝ ਕਰ ਸਕਦੇ ਹਾਂ, ਤੇ ਉਹ ਤਾਂ ਉਸ ਕਿਸਮ ਦਾ ਜ਼ੋਰ ਮਾਰਦੇ ਨੇ। ਜਿਹੜੇ ਇਸ ਸਿਸਟਮ ਦੀ ਜਿਹੜੀਆਂ ਹੱਦਾਂ ਨੇ, ਚੀਜ਼ਾਂ ਨੇ, ਜਿਵੇਂ ਕਈ ਐਮਪੀਜ਼ ਬਣ ਜਾਂਦੇ ਨੇ, ਕਈ ਐਮਐਲਏ ਬਣ ਜਾਂਦੇ ਨੇ, ਤਾਂ ਮਤਲਬ ਇੱਕ ਹਿਸਾਬ ਨਾਲ ਉਹਨਾਂ ਨੇ ਇਸ ਸਿਸਟਮ ਨੂੰ ਸਵੀਕਾਰ ਤਾਂ ਕਰ ਲਿਆ। ਹੂੰ, 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 ਠੀਕ ਹੂੰ, ਹੈ, ਹੂੰ। ਫਿਰ ਉਹਨਾਂ ਨੂੰ ਘੱਟੋ ਘੱਟ ਜਿਹੜੀ ਬਣਦੀ ਲੋਬਿੰਗ ਹੈ, ਬਣਦਾ ਜਿਹੜਾ ਡੈਲੀਗੇਸ਼ਨ ਹੈ, ਬਣਦੀ ਜਿਹੜੀਆਂ ਉਹਨਾਂ ਦੀ ਪੋਲਿਟਿਕਸ ਹੈ, ਉਹਦੇ 'ਚ ਉਹਨਾਂ ਨੂੰ ਮੈਨੂੰ ਲੱਗਦਾ ਗਾ ਕਿ ਪੂਰੀ ਖਿੱਚ ਕਰਨੀ ਚਾਹੀਦੀ, ਤੇ ਉਹਦੇ 'ਚ ਆਪਣਾ ਹੀ ਜਿਹੜਾ ਡੈਲੀਗੇਸ਼ਨ, ਆਪਣੇ ਮੈਮੋਰੰਡਮ ਦੇਣੇ, ਆਪਣੀਆਂ ਚੀਜ਼ਾਂ ਨੂੰ ਅੱਗੇ ਮੰਗਾਂ ਪੁਸ਼ ਲੈ ਕੇ ਕਰਨਾ, ਉਹਦੇ ਜਾਣੀਆਂ। ਬਾਰੇ। ਹਾਂ, ਹੂੰ। ਉਹ ਜਿਹੜੇ ਡੈਮੋਕ੍ਰੈਟਿਕ ਸੈਟਅਪ 'ਚ ਜਿਹੜੇ ਪੰਗੇ ਹੁੰਦੇ ਨੇ, ਠੀਕ ਹੈ, ਹੂੰ, ਹੂੰ, ਚਾਹੇ ਹੂੰ, ਹੂੰ, ਹੂੰ। ਪਾਰਲੀਮੈਂਟ 'ਚ ਹੋਣ ਜਾਂ ਫਿਰ ਰਾਸ਼ਟਰਪਤੀ ਦੇ ਅੱਗੇ ਡੈਲੀਗੇਸ਼ਨ ਲੈ ਕੇ ਜਾਣਾ ਹੋਵੇ, ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰਨੀ, ਉਹਦੇ 'ਚ ਫਿਰ ਇਹ ਪੂਰੇ ਪੱਕੇ ਰਹਿਣ, ਉਹਦੇ 'ਚ ਵੀ ਇਹ ਕੱਚੇ ਨੇ, ਉੱਥੇ ਵੀ ਇਹ ਕੋਈ ਨਾ ਕੋਈ ਆਪਣਾ ਕੇਸ ਰਿਪਰੈਜ਼ੈਂਟ ਕਰਦੇ ਨੇ, ਨਾ ਇਹ ਕੋਈ ਡੈਲੀਗੇਸ਼ਨ ਭੇਜਦੇ ਨੇ। ਇਹ ਫਿਰ ਬੜਾ ਮੈਨੂੰ ਚੁਭਦਾ ਗਾ। ਠੀਕ ਹੈ ਕਿ ਤੁਸੀਂ ਮਤਲਬ ਤੁਹਾਡਾ ਯਕੀਨ ਹੈਗਾ ਇਹ ਸਾਰੇ ਸਿਸਟਮ 'ਚ, ਤੇ ਤੁਸੀਂ ਇਸ ਸਿਸਟਮ ਦੇ ਵਿੱਚ ਚੁਣ ਕੇ ਵੀ ਆ ਗਏ, ਘੱਟੋ ਘੱਟ ਆਪਣੀ ਜਿਹੜੀ ਭਜਨਟ ਹੈਗੀ ਆ, ਉਹ ਤਾਂ ਘੱਟੋ ਘੱਟ ਪੂਰੀ ਰੱਖੋ, ਉਹ ਵੀ ਨਹੀਂ ਰੱਖਦੇ। ਇਹ ਮੈਨੂੰ ਬੜਾ ਮਤਲਬ ਇਹ ਕੀ ਪ੍ਰੋਬਲਮੈਟਿਕ ਫਿਰ ਲੱਗਦਾ। ਇੱਥੇ ਦੁਵਿਧਾ ਦਾ ਸ਼ਿਕਾਰ ਨੇ? ਇੱਕ ਪਾਸੇ ਜਿੱਦਾਂ ਤੁਸੀਂ ਕਿਹਾ ਵੀ ਉਹ ਕਹਿੰਦੇ ਵੀ ਨਹੀਂ, ਗਰਾਊਂਡ ਤੇ ਲੜ ਕੇ ਸਾਰਾ ਕੁਝ ਕਰਨਾ, ਤੇ ਜਦੋਂ ਸਿਸਟਮ 'ਚ ਵੀ ਆ ਜਾਂਦੇ ਫਿਰ ਸਿਸਟਮ ਦਾ ਵੀ ਭਾਗ ਹੁੰਦੇ ਹੋਏ ਵੀ ਉਹਨੂੰ ਵਰਤਣਾ ਨਹੀਂ, ਤੇ ਬਾਹਰੋਂ ਵੀ ਜਿਹੜਾ ਉਹ ਕੁਝ ਹੋਣਾ ਨਹੀਂ, ਸੋ ਫਿਰ ਦੁਵਿਧਾ ਦਾ ਸ਼ਿਕਾਰ ਹੀ ਰਹਿ ਜਾਂਦੇ ਆ। ਦੁਵਿਧਾ ਦਾ ਸ਼ਿਕਾਰ ਨਹੀਂ ਕਹਿ ਸਕਦੇ, ਕਿ ਆਪਾਂ ਕਹਿ ਸਕਦੇ, ਇੱਕ ਤਾਂ ਦੇਖੋ ਸੈਂਸ ਆਫ ਇਨਸਿਕਿਉਰਿਟੀ ਲੀਡਰ ਦੇ ਵਿੱਚ ਬਹੁਤ ਹੁੰਦੀ ਹੈ, ਜਿੰਨਾ ਹੂੰ, ਮੈਂ ਹੂੰ, ਲੀਡਰਾਂ ਹੂੰ। ਨੂੰ ਬਹੁਤ ਨੇੜਿਓਂ ਦੇਖਿਆ। ਜਿਵੇਂ ਕਈ ਸਾਰੀਆਂ ਕਈ ਸਾਰੇ ਇਸ ਕਿਸਮ ਦੀ ਕੈਲਕੂਲੇਸ਼ਨ ਨਾਲ ਲਗਾਉਂਦੇ ਹੋਣਗੇ ਕਿ ਨਹੀਂ ਨਹੀਂ, ਮੇਰੀ ਕੰਸਟੀਟੂਐਂਸੀ 'ਚ ਤਾਂ ਹਿੰਦੂ ਵੋਟਰ ਬਹੁਤ ਜ਼ਿਆਦੇ ਨੇ, ਮੈਂ ਕਿਉਂ ਹੂੰ, ਪੰਗਾ ਹੂੰ, ਲਵਾਂ। ਹੂੰ, 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 ਕਈ ਹੂੰ। ਕਈ ਹੋਰ, ਮੈਂ ਤਾਂ ਕਾਂਗਰਸ ਦੀ ਸਿਆਸਤ ਕਰਨੀ ਹੈ, ਮੈਂ ਕਿਉਂ ਪੰਗਾ ਲਵਾਂ। ਫਿਰ ਕੁਛ ਏਦਾਂ ਦੇ ਵੀ ਹੁੰਦੇ ਨੇ, ਸਾਡਾ ਤਾਂ ਬੀਜੇਪੀ ਨਾਲ ਅਕਾਲੀ ਦਲ ਦਾ ਅਲਾਇੰਸ ਹੋਣ ਜਾ ਰਿਹਾ ਹੈਗਾ, ਮੈਂ ਕਿਉਂ ਪੰਗਾ ਲਵਾਂ। ਇਹ ਕੈਲਕੂਲੇਸ਼ਨਾਂ 'ਚ ਹੀ ਸਾਰੇ ਉਹ ਫਿਰ ਮਤਲਬ ਆਪਣੇ ਆਪ 'ਚ ਕੰਪਰੋਮਾਈਜ਼ ਖੁਦ ਹੀ ਕਰਨ ਲੱਗ ਜਾਂਦੇ ਨੇ। ਉੱਦਾਂ ਹੂੰ, ਉਸ ਹੂੰ, ਹੂੰ। ਕੰਪਰੋਮਾਈਜ਼ ਦੀ ਲੋੜ ਨਹੀਂ ਹੁੰਦੀ, ਉਹਨਾਂ ਦੇ ਹੂੰ, ਬਸ ਹੂੰ। ਮਨਾਂ 'ਚ ਹੀ ਹੁੰਦਾ ਗਾ। ਮੈਂ ਇਹ ਦੇਖਦਾ ਗਾ ਕਿ ਜਿਹੜੇ ਮੈਂ ਇਹ ਨਹੀਂ ਕਹਿੰਦਾ ਕਿ ਰੂਲਿੰਗ ਕਲਾਸ ਸਾਰੀ ਮਾੜੀ ਹੁੰਦੀ ਹੈ, ਰੂਲਿੰਗ ਕਲਾਸ 'ਚ ਕੁਝ ਬੰਦੇ ਹੁੰਦੇ ਨੇ ਜਿਨ੍ਹਾਂ 'ਚ ਕਟਸ ਹੁੰਦੇ ਨੇ, ਜਿਨ੍ਹਾਂ ਨੇ ਟੇਬਲ ਟਾਕ ਦੇ ਉਹ ਮਾਹਰ ਵੀ ਹੁੰਦੇ ਨੇ। ਟੇਬਲ ਹੂੰ, ਟਾਕ ਹੂੰ। 'ਚ ਉਹ ਕਈ ਵਾਰ ਸੂਬੇ ਨੂੰ ਬਹੁਤ ਫਾਇਦਾ ਵੀ ਕਰਾਉਂਦੇ ਨੇ, ਤਰੱਕੀਆਂ ਵੀ ਕਰਾਉਂਦੇ ਨੇ। ਪਰ ਅੱਜ ਦੇ ਟਾਈਮ ਉਸ ਕਿਸਮ ਦੇ ਬੰਦੇ ਘੱਟ ਹੈਗੇ ਆ। ਮੈਨੂੰ ਲੱਗਦਾ ਗਾ ਕਿ ਘੱਟੋ ਘੱਟ ਬਲਵੰਤ ਸਿੰਘ ਰਾਜੋਆਣਾ ਵਾਲੇ ਮਾਮਲੇ ਤੇ ਸਿੱਖ ਐਮਪੀਜ਼ ਦਾ ਇੱਕ ਡੈਲੀਗੇਸ਼ਨ ਰਾਸ਼ਟਰਪਤੀ ਕੋਲ ਜਾਣਾ ਚਾਹੀਦਾ ਸੀਗਾ, ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ। ਤਾਂ ਇੱਕ ਇਹ ਮੈਨੂੰ ਲੱਗਦਾ ਗਾ ਕਿ ਪੰਜਾਬ ਦੇ ਸਿੱਖ ਐਮਐਲਏ, ਸਿੱਖ ਐਮਪੀਜ਼, ਇਹ ਸਾਰੇ ਇਕੱਠੇ ਹੁੰਦੇ ਜਾਂਦੇ, ਉਸ ਡੈਲੀਗੇਸ਼ਨ ਦਾ ਬਹੁਤ ਫਰਕ ਪੈਂਦਾ। ਮਤਲਬ ਘੱਟੋ ਘੱਟ ਪੋਲੀਟੀਕਲ ਪਾਵਰ ਤਾਂ ਦਿਖੇ, ਇੱਕ ਪੋਲੀਟੀਕਲ ਇੱਕਜੁੱਟਤਾ ਤਾਂ ਦਿਖੇ ਸਿੱਖਾਂ ਦੀ ਇਸ ਲੈਵਲ ਹੂੰ। ਤੇ, ਉਹ ਵੀ ਨਹੀਂ ਦੇਖਣ ਨੂੰ ਮਿਲਦੀ। ਤਾਂ ਉਹ ਮਤਲਬ ਇਹ, ਮਿਸਿੰਗ ਆ। ਹਾਂ। ਜੀ, ਜੀ, ਜੀ। ਅੱਗੇ ਆਪਾਂ ਵਧਦੇ ਹਾਂ ਮਨਦੀਪ ਜੀ, ਗੱਲ ਕਰਦੇ ਹਾਂ ਚਾਂਦੀ ਦੇ ਭਾਅ ਨੂੰ ਲੈ ਕੇ। ਚਾਂਦੀ ਦਾ ਭਾਅ ਵੀ ਵਾਹਵਾ ਜਿਹੜਾ ਚੜ੍ਹਿਆ ਪਿਆ ਸੀ, ਕਹਿੰਦੇ 1980 ਦੇ ਦਹਾਕੇ ਵਾਂਗ ਕਿਤੇ ਇਹ ਕਰੈਸ਼ ਨਾ ਕਰ ਜਾਵੇ, ਹਾਦਸਾ ਹੀ ਨਾ ਇਸ ਦੇ ਨਾਲ ਬੇਸਿਕਲੀ ਹੋ ਜਾਵੇ। ਹੰਟ ਬ੍ਰਦਰਜ਼ ਦਾ ਜਿਹੜਾ ਪਤਨ ਵੀ ਇਹੀ ਸੀ, ਚੜ੍ਹਾਈ ਵੀ ਇਹੀ ਹੀ, ਪਤਨ ਦਾ ਕਾਰਨ ਵੀ ਇਹ ਬਣਿਆ। ਕੀਮਤਾਂ ਇੱਕ ਹਫ਼ਤੇ ਦੇ ਵਿੱਚ ਲਗਭਗ 50,000 ਰੁਪਏ ਡਿੱਗ ਗਈਆਂ। 25,000, ਦੇਖੋ, ਸੌਰੀ। ਇਹ ਸਾਲ 1980 ਦੀ ਗੱਲ ਹੈ, ਜਦੋਂ ਇਹ ਹੰਟ ਬ੍ਰਦਰਸ ਦਾ ਮਾਮਲਾ ਸੀਗਾ ਅਮਰੀਕਾ 'ਚ। ਉਦੋਂ ਹੂੰ। ਆਪਾਂ ਨੂੰ ਪਤਾ ਹੈ ਕਿ ਕਿਵੇਂ ਇੱਕੋ ਲੱਖ ਤੇ $2 ਪ੍ਰਤੀ ਔਂਸ, ਯਾਨੀ ਕਿ ਜਿਵੇਂ ਇੱਥੇ ਤੋਲਾ ਚੱਲਦਾ ਗਾ, ਉੱਥੇ ਔਂਸ ਔਂਸ ਚੱਲਦਾ ਗਾ। ਚੱਲ ਟਰੋਏ ਔਂਸ ਹਾਂ, ਹੁੰਦੀ, ਤਕਰੀਬਨ ਹਾਂਜੀ। 3 ਤੋਲੇ ਹੂੰ। ਲਾ ਲਓ, ਜੇ 3 ਆਪਾਂ ਤੋਲੇ। ਦੇਸੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਹੂੰ। 3 ਤੋਲੇ। 3 ਤੋਲੇ ਚਾਂਦੀ ਉਸ ਟਾਈਮ $2 ਦੀ ਸੀ, ਇੱਕੋ ਲੱਖ ਤੇ ਉਹ $48 ਦੀ ਪਹੁੰਚ ਗਈ ਸੀਗੀ। ਉਹਦੇ ਹੂੰ। ਪਿੱਛੇ ਹੰਟ ਬ੍ਰਦਰਸ ਸੀ, ਉਹ ਵੀ ਸਾਰਿਆਂ ਨੂੰ ਪਤਾ ਹੈ। ਤੇ ਇਹ ਸਾਰੇ ਜਿਹੜਾ ਆਪਾਂ ਚਾਂਦੀ ਦਾ ਉਹ ਕਿੱਸਾ ਸੀਗਾ, ਉਹਦੇ 'ਚ ਨੈਲਸਨ ਬੰਕਰ ਹੰਟ ਹੋ ਗਏ, ਵਿਲੀਅਮ ਹਾਰਬਰ ਹੰਟ ਹੋ ਗਏ, ਉਹਨਾਂ ਨੇ 700% ਤੱਕ ਮਾਰਕੀਟ ਨੂੰ ਖਿੱਚਤਾ ਸੀਗਾ, ਉੱਥੇ ਵਧਾਤਾ ਸੀਗਾ। ਵਧਾਤੀ ਤੇ ਸੀ, ਉਸ, ਸਹੀ। ਹਾਂ, ਹੂੰ। ਉਹਦੇ 'ਚ ਉਸ ਇੱਕ ਫਿਰ ਉਹ ਸਾਰਾ ਲਾਲਚ ਦੇ ਵਿੱਚ ਜਦੋਂ ਕ੍ਰੈਸ਼ ਹੋਇਆ, ਤਾਂ ਉਹ ਮਤਲਬ ਮੈਨੂੰ ਯਾਦ ਹੈ ਕਿ ਮੈਂ ਕਿਤੇ ਪੜ੍ਹ ਰਿਹਾ ਸੀ ਇਹ ਸਾਰਾ ਕਿੱਸਾ, ਉਹਦੇ 'ਚ ਹੂੰ। ਲਿਖਿਆ ਹੋਇਆ ਸੀ ਕਿ ਉਹ ਥਰਸਡੇ ਸੀਗਾ, ਫਿਰ ਉਹਨੂੰ ਸਿਲਵਰ ਥਰਸਡੇ ਕਿਹਾ ਗਿਆ, ਤੇ 10 ਮਹੀਨਿਆਂ ਅੰਦਰ ਹੀ ਉਹ ਸਾਰੇ ਜਿਹੜੇ 10 ਮਹੀਨੇ ਕਹਿ ਰਿਹਾ ਮੈਂ, ਮਤਲਬ ਬਹੁਤ ਛੇਤੀ ਹੀ ਉਹ ਸਾਰਾ ਜਿਹੜਾ ਪੈਸਾ ਸੀਗਾ, ਉਹ ਸਿਲਵਰ ਦਾ ਵਧਿਆ ਹੋਇਆ, ਉਹ ਕ੍ਰੈਸ਼ ਕੀਤਾ ਉਹਨੇ। ਕ੍ਰੈਸ਼ ਕਰ ਤੇ ਗਿਆ। ਲੋਕਾਂ ਨੂੰ ਬਹੁਤ ਤਕਲੀਫਾਂ, ਦਿੱਕਤਾਂ ਆਈਆਂ ਸੀਗੀਆਂ। ਤੇ ਹੂੰ। ਅੱਜ ਦੇ ਟਾਈਮ ਵੀ ਉਹ ਦਿਖ ਰਿਹਾ ਗਾ। ਇੱਕ ਵਾਰ ਤਾਂ ਜਿਹੜੀ ਚਾਂਦੀ ਸੀ, ਉਹਦੀ ਚਾਂਦੀ ਹੋ ਗਈ ਸੀ ਇੱਕ 80 ਤੇ ਪਹੁੰਚ ਗਈ ਸੀ, 1,80,000 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ, ਬਹੁਤ ਹੂੰ, ਆਈ ਹੂੰ। ਸੀ।
ਤੇ ਹੁਣ ਹੂੰ ਆਪਾਂ ਦੇਖ ਰਹੇ ਹਾਂ ਕਿ ਤਕਰੀਬਨ 1,52 ਤੇ ਖੜੀ ਹੈ, ਤੇ ਇੰਨੀ ਗਿਰਾਵਟ ਲਗਾਤਾਰ ਆਈ ਹੈ। ਸੋਨੇ 'ਚ ਵੀ ਗਿਰਾਵਟ ਆਈ ਹੈ, ਸੋਨੇ ਦਾ ਵੀ ਭਾਅ 1 ਲੱਖ ਤੇ ਚੜਿਆ ਸੀਗਾ। ਤੇ 5% ਇਹ ਡਿੱਗਾ ਕਹਿੰਦੇ। ਹਾਂਜੀ ਹਾਂਜੀ, ਹੂੰ ਤਾਂ ਇਹ ਹੈਗਾ ਕਿ ਜਿਹੜੇ ਮਤਲਬ ਇਹ ਸੋਨਾ ਚਾਂਦੀ ਇਹਨਾਂ ਦੇ ਭਾਅ ਵੱਧ ਰਹੇ ਨੇ, ਇਹਦਾ ਇੱਕ ਰੀਜ਼ਨ ਤਾਂ ਮੈਨੂੰ ਇਹ ਵੀ ਲੱਗਦਾ ਗਾ, ਜਾਂ ਫਿਰ ਪ੍ਰੋਪਰਟੀਜ਼ ਦੇ। ਇੱਕ ਤਾਂ ਜਿਹੜੀ ਇੰਡੀਅਨ ਅਲੀਟ ਹੈ, ਇਹਨੂੰ ਜਿਹਦੇ ਕੋਲ ਵੀ ਪੈਸਾ ਆਉਂਦਾ ਗਾ ਨਾ, ਉਹਨੂੰ ਪਤਾ ਨਹੀਂ ਹੈ ਕਿ ਪੈਸੇ ਦਾ ਇਸਤੇਮਾਲ ਕੀ ਕਰੀਏ, ਉਹਨੂੰ ਕਿਵੇਂ ਮਾਰਕੀਟ 'ਚ ਕਮਾਈਏ। ਉਹ ਤਾਂ ਲੋਕਾਂ ਨੂੰ ਲੱਗਦਾ ਗਾ ਕਿ ਸਾਡੇ ਕੋਲ ਦੋ ਆਪਸ਼ਨ ਸੇਫ ਨੇ, ਜਾਂ ਤਾਂ ਅਸੀਂ ਸੋਨਾ ਖਰੀਦ ਲਈਏ, ਜਾਂ ਫਿਰ ਆਪਾਂ ਜ਼ਮੀਨ ਖਰੀਦ ਲਈਏ, ਜੀ ਜਾਂ ਜੀ ਅਸੀਂ ਚਾਂਦੀ ਖਰੀਦ ਲਈਏ। ਤਾਂ ਉਸ ਚੱਕਰ 'ਚ ਫਿਰ ਜਿਹੜਾ ਇੰਡੀਆ, ਉਸ ਹਿਸਾਬ ਨਾਲ ਇੱਕ ਵੱਡੀ ਮਾਰਕੀਟ ਤਾਂ ਹੈ ਹੀ, ਉਹ ਫਿਰ ਜਾਂ ਤਾਂ ਜ਼ਮੀਨ ਦੇ ਪਿੱਛੇ ਪੈ ਜਾਂਦੇ ਨੇ। ਹੁਣ ਜ਼ਮੀਨਾਂ ਆਪਾਂ ਨੂੰ ਪਤਾ ਕਿ ਕਿੰਨੀਆਂ ਮਹਿੰਗੀਆਂ ਕਰ ਰੱਖੀਆਂ ਨੇ, ਜਦ ਹੂੰ ਕਿ ਆਪਾਂ ਨੂੰ ਪਤਾ ਕਿ ਬਹੁਤ ਸਾਰੇ ਇੱਥੇ ਜਿਹੜੇ ਸਿਟੀਜ਼ ਸੀਗੇ, ਅਰਬਨ ਡਿਵੈਲਪਮੈਂਟ ਸੀਗੀਆਂ, ਉਹ ਕ੍ਰੈਸ਼ ਵੀ ਕਰ ਚੁੱਕੀਆਂ ਨੇ ਇੰਡੀਆ ਦੇ ਵਿੱਚ। ਫਿਰ ਵੀ ਪ੍ਰੋਪਰਟੀਜ਼ ਦੇ ਸ਼ਹਿਰਾਂ 'ਚ ਭਾਅ ਵਧ ਰਹੇ ਨੇ, ਤਾਂ ਐਂ ਹੀ ਸੋਨੇ ਚਾਂਦੀ ਦੇ ਵੀ ਵਧ ਰਹੇ ਨੇ। ਇਹ ਕੇ ਸ਼ੇਪ ਇਕੋਨਮੀ ਦੀ ਰਿਕਵਰੀ, ਇਹ ਤਾਂ ਜਿਹੜਾ ਕੇ ਦਾ ਉੱਪਰਲਾ ਡੰਡਾ ਗਾ, ਯਾਨੀ ਕਿ ਜਿਹੜੀ ਇੰਡੀਅਨ ਆਪਾਂ ਕਹਿ ਲਈਏ ਕਿ ਅਪਰ ਮਿਡਲ ਕਲਾਸ ਹੈ, ਜਾਂ ਫਿਰ ਅਲੀਟ ਕਲਾਸ ਹੈ, ਉਹਨੂੰ ਪਤਾ ਹੀ ਨਹੀਂ ਕਿ ਕਿੱਥੇ ਪੈਸੇ ਲਾਉਣੇ ਨੇ, ਤਾਂ ਫਿਰ ਉਹ ਪ੍ਰੋਪਰਟੀ ਅਤੇ ਸੋਨੇ ਦੇ ਪਿੱਛੇ ਪਏ ਹੋਏ ਨੇ, ਚਾਂਦੀ ਦੇ ਪਿੱਛੇ ਪਏ ਹੋਏ ਨੇ। ਇਹ ਡਰ ਤਾਂ ਹੈ ਹੀ ਕਿ ਕੀ ਇਹ ਹੰਟ ਬ੍ਰਦਰਸ ਵਰਗਾ ਕ੍ਰੈਸ਼ ਤਾਂ ਨਹੀਂ ਹੋ ਜਾਊਗਾ, ਜਿਹੜਾ ਸਾਲ 1980 ਚ ਅਮਰੀਕਾ 'ਚ ਹੋਇਆ ਸੀਗਾ। ਜੀ ਜੀ 27 ਮਾਰਚ 1980 ਸੀ ਜਿਹੜਾ ਸਿਲਵਰ ਥਰਸਡੇ ਦੀ ਤੁਸੀਂ ਹੂੰ ਗੱਲ ਕਰਦੇ ਆ। ਹਾਂਜੀ, ਜਿੱਦਣ ਸਾਰਾ ਕੁਝ ਡੈਡ ਹੋਇਆ ਇਹਨਾਂ ਦਾ। ਹੂੰ ਅਗਲੀ ਮਨਦੀਪ ਜੀ ਗੱਲ ਕਰਦੇ ਆ ਪ੍ਰਗਿਆ ਠਾਕੁਰ ਦਾ ਇੱਕ ਵਾਰੀ ਫੇਰ ਵਿਵਾਦਪੂਰਨ ਬਿਆਨ। ਇਸ ਦੇ ਕੋਲ ਮੈਨੂੰ ਲੱਗਦਾ ਵਿਵਾਦਪੂਰਨ ਬਿਆਨਾਂ ਤੋਂ ਇਲਾਵਾ ਕੁਝ ਹੋਰ ਹੈ ਨਹੀਂ। ਇਹਨੇ ਕਿਹਾ ਇਸ ਵਾਰ ਵੀ ਧੀਆਂ ਦੀਆਂ ਲੱਤਾਂ ਤੋੜ ਦਿਓ ਜੇਕਰ ਉਹ ਗੈਰ ਹਿੰਦੂ ਘਰਾਂ ਦੇ ਵਿੱਚ ਜਾਂਦੀਆਂ। ਇਹ ਤੁਸੀਂ ਖੁਦ ਪੜ੍ਹਿਆ ਇਸ ਬਿਆਨ ਨੂੰ, ਤੁਸੀਂ ਇਸ ਦੀ ਤੁਹਾਨੂੰ ਕਿੰਨਾ ਖਰਾਬ ਲੱਗਿਆ ਹੋਊਗਾ ਕਿ ਕਿਵੇਂ ਬਿਲਕੁਲ। ਕਿੰਨਾ ਇਹ ਫਿਰਕਾ ਪ੍ਰਸਤੀ ਵਾਲਾ ਬਿਆਨ ਹੈਗਾ। ਘੱਟ ਹੂੰ ਗਿਣਤੀ ਦੇ ਇੱਥੇ ਜਿਹੜੇ ਲੋਕ ਨੇ, ਮੰਨ ਲਓ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੀ ਜਿਹੜੀ ਬਣਤਰ ਉਹ ਇਸ ਕਿਸਮ ਦੀ ਹੈ। ਮੰਨ ਲਓ ਇੱਕ ਸ਼ਹਿਰ ਹੈ, ਉਹਦੇ 'ਚ 10 ਜੇ ਹਿੰਦੂ ਹੈਗੇ ਆ ਤੇ 2 ਮੁਸਲਮਾਨ ਨੇ, ਇੱਕ ਕੋਈ ਵਿਚਾਰਾ ਸਿੱਖ ਹੈ, ਇੱਕ ਕੋਈ ਵਿਚਾਰਾ ਬੋਧੀ ਹੈ, ਇੱਕ ਕੋਈ ਘੱਟ ਗਿਣਤੀ ਦੇ, ਆਪਾਂ ਮਤਲਬ ਵਿਚਾਰਾ ਕਹਿਣ ਦਾ ਮੇਰਾ ਮਤਲਬ ਉਹ ਨਹੀਂ, ਵਿਚਾਰੇ ਘੋਸ਼ਿਤ ਕਰਨਾ ਨਹੀਂ, ਮਤਲਬ ਗਿਣਤੀ ਦੇ ਤੌਰ ਤੇ ਮੈਂ ਕਹਿ ਰਿਹਾ ਗਾ ਕਿ ਉਹ ਘੱਟ ਨੇ, ਹੂੰ ਠੀਕ ਹੂੰ ਹੈ। ਹੂੰ ਤਾਂ ਉਹ ਘੱਟ ਨੇ। ਹੁਣ ਉਹਨਾਂ ਦੇ ਰਿਸ਼ਤੇ ਕਿਹਦੇ ਨਾਲ ਕਾਇਮ ਹੋਣਗੇ, ਦੱਸੋ? ਉਹਨਾਂ ਨੇ ਵਪਾਰ ਵੀ ਕਰਨਾ ਗਾ, ਜਾਂ ਫਿਰ ਸਕੂਲਾਂ 'ਚ ਜਾਣਾ ਗਾ ਬੱਚਿਆਂ ਨੇ, ਜਾਂ ਫਿਰ ਹੋਰ ਪੜ੍ਹਨਾ ਗਾ ਬੱਚਿਆਂ ਨੇ ਕਾਲਜਾਂ 'ਚ, ਜਾਂ ਫਿਰ ਜਿਹੜਾ ਚੌਂਕ ਚੁਰਾਇਆ ਹੁੰਦਾ ਗਾ ਉੱਥੇ ਬਹਿਣਾ ਗਾ, ਸੁਸਾਇਟੀ 'ਚ ਜਿਹੜੀ ਪਾਰਕ 'ਚ ਜਿਹੜੇ ਇੰਟਰੈਕਸ਼ਨ ਹੈ, ਉਹ ਸਾਰੀ ਉਹ ਤਾਂ ਹੋਊਗੀ, ਵੱਧ ਗਿਣਤੀ ਦੇ ਲੋਕਾਂ ਨਾਲ ਤਾਂ ਹੋਊਗੀ, ਘੱਟ ਹੂੰ ਗਿਣਤੀਆਂ ਦੀ। ਤਾਂ ਉਹ ਜੀ ਰਿਸ਼ਤੇ ਵੀ ਕਾਇਮ ਹੋਣਗੇ, ਸਕੂਲਾਂ 'ਚ ਵੀ ਦੋਸਤ ਬਣਨਗੇ, ਕਾਲਜਾਂ 'ਚ, ਪਾਰਕਾਂ 'ਚ, ਜਿਹੜਾ ਵਰਕ ਪਲੇਸ ਆ ਉੱਥੇ। ਤਾਂ ਮਤਲਬ ਉਹ ਕੀ ਮੈਸੇਜ ਦੇਣਾ ਮਤਲਬ ਪ੍ਰਗਿਆ ਠਾਕੁਰ ਕੀ ਕਹਿਣਾ ਚਾਹੁੰਦੀ ਹੈ? ਹੂੰ ਪ੍ਰਗਿਆ ਠਾਕੁਰ ਇਹਨੂੰ ਇਹ ਕਹਿ ਰਹੀ ਹੈ ਕਿ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਆ, ਇਹ ਵੱਧ ਗਿਣਤੀ ਦੀ ਕੁੜੀਆਂ ਤੇ ਗੰਦੀ ਨਜ਼ਰ ਰੱਖਦੇ ਨੇ। ਕਿੰਨੀ ਗੰਦੀ ਸੋਚ ਹੈ ਇਸ ਸੱਚੋ। ਬਿਲਕੁਲ ਜੀ, ਸਹੀ ਗੱਲ। ਇਹ ਇਹਨਾਂ ਦੇ ਦਿਮਾਗ 'ਚ ਜੋ ਕੁਛ ਹੁੰਦਾ ਵਾ ਨਾ, ਗੰਦਮੰਦ ਜੋ ਇਹਨਾਂ ਦੇ ਦਿਮਾਗ 'ਚ ਹੈ, ਉਹੀ ਇਹ ਬਾਹਰ ਆਪਣੀ ਜ਼ੁਬਾਨ ਤੇ ਲਿਆ ਕੇ ਸਿੱਟ ਦਿੰਦੇ ਨੇ। ਅਸਲ 'ਚ ਇਹਨਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ, ਠੀਕ ਹੈ। ਇਸ ਕਿਸਮ ਦੇ ਮੈਨੂੰ ਲੱਗਦਾ ਗਾ ਕਿ ਖੈਰ ਸਰਕਾਰ ਤਾਂ ਹਾਲਾਂਕਿ ਇਹਨਾਂ ਦੀ ਹੈ, ਜੇ ਇਹਨਾਂ ਤੇ ਹੋਵੇ FIR, ਠੀਕ ਹੈ। ਕਿਵੇਂ ਇਹ ਜਿਹੜੇ ਦੇਸ਼ ਦੇ ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਨਾਂ ਨੂੰ ਕਿਵੇਂ ਇਹ ਪੋਰਟਰੇ ਕਰ ਰਹੇ ਨੇ, ਕਿਵੇਂ ਉਹਨਾਂ ਦੀ ਹੂੰ ਕਿਰਦਾਰਕੁਸ਼ੀ ਕਰ ਰਹੇ ਨੇ, ਇਹ ਬਹੁਤ 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 ਮਾੜੀ ਗੱਲ ਹੈ ਇਹਨਾਂ ਦੀ, ਬਹੁਤ ਜ਼ਿਆਦਾ। ਇਹਨਾਂ ਪਤਾ ਨਹੀਂ ਕਿਵੇਂ ਇਹਨੂੰ ਹਿੰਦੂ ਧਰਮ ਦੇ ਲੋਕ ਵੀ ਕਿਵੇਂ ਜਰ ਲੈਂਦੇ ਨੇ, ਇਹ ਵੀ ਮੈਨੂੰ ਹੂੰ ਸਮਝ ਨਹੀਂ ਆਉਂਦਾ। ਇਹਨਾਂ ਦਾ ਬਾਈਕਾਟ ਵੀ ਹੋਣਾ ਚਾਹੀਦਾ। ਇਹ ਤੁਹਾਨੂੰ ਪਤਾ ਪਿਛਲੀ ਵਾਰ 2019 ਚ ਇਲੈਕਸ਼ਨ ਵੀ ਜਿੱਤ ਗਈ ਸੀਗੀ, MP ਰਹੀ ਹੈ ਬਿਲਕੁਲ BJP ਦੀ। ਬਿਲਕੁਲ ਬਿਲਕੁਲ। ਦੇਖੋ ਕਿਸ ਹੂੰ ਕਿਸਮ ਦੇ MPs ਆਪਾਂ ਚੁਣਦੇ ਰਹੇ ਹਾਂ। ਬਹੁਤ, ਹੂੰ ਇਹ ਤਾਂ ਬਹੁਤ ਮਤਲਬ ਆਪਾਂ ਕਹਿ ਲਈਏ ਕਿ ਬਹੁਤ ਮਾੜੀ, ਬਹੁਤ ਮੰਦਭਾਗੀ ਖਬਰ ਹੈ। ਹੂੰ ਅ, ਮਨਦੀਪ ਹੁਣ ਇਹ ਚੀਜ਼ਾਂ ਤਾਂ ਤੁਸੀਂ ਦੇਖੋ ਵੀ ਇਹ ਜੋ ਕੁਛ ਇਹਨਾਂ ਦੇ ਜਿਹੜੇ ਬਿਆਨ ਆ, ਜਿੱਦਾਂ ਦੀਆਂ ਗੱਲਾਂ ਇਹ ਕਰ ਰਹੇ ਆ, ਇਹ ਤਾਂ ਲੋਕਾਂ ਨੂੰ ਹੁਣ ਇਹ ਲੱਗ ਰਿਹਾ ਨਾ ਵੀ ਜਿਹੜੇ ਹਿੰਦੂ ਆ ਵੀ ਇਹ ਤਾਂ ਸਿਰਫ ਦੂਜਿਆਂ ਨੂੰ ਕਹਿ ਰਹੇ ਆ। ਇਹ ਵਕਤ ਆਉਣਾ ਹੈ ਜਦੋਂ ਫਿਰ ਸ਼੍ਰੇਣੀਆਂ ਦੇ ਉੱਤੇ ਵੰਡ ਦੇ ਵਿੱਚ ਵੀ ਫਿਰ ਉਹਨਾਂ ਦੇ ਉਹ ਬਿਆਨ ਉਗਾਉਣੇ ਆ ਤੇ ਦੇਖਿਓ ਵੀ ਜੇ ਆਹ ਸ਼੍ਰੇਣੀ ਦੇ ਨਿਆਣੇ ਉਹ ਸ਼੍ਰੇਣੀ ਦੇ ਵਿੱਚ ਨਾ ਜਿਹੜੇ ਕਿਤੇ ਚੜੇ ਉਹ ਚਲੇ ਜਾਣ। ਸੋ ਜਦੋਂ ਉਹ ਬਿਆਨ ਆਉਣੇ ਫਿਰ ਇਹਨਾਂ ਨੂੰ ਪਤਾ ਲੱਗਣਾ ਸਾਰਿਆਂ ਨੂੰ ਵੀ ਇਹ ਇਵੈਂਚੁਅਲੀ ਇਹਨਾਂ ਨੇ ਡਿਵਾਈਡ ਥੱਲੇ ਤੱਕ ਜਿਹੜਾ ਉਹ ਕਰਨਾ ਆ, ਜੋ ਸੁਸਾਇਟੀ 'ਚ ਹੂੰ ਜੇ ਨਜ਼ਰ ਆ ਰਿਹਾ ਆ
ਉਹ ਸਾਹਮਣੇ ਆਊਗਾ ਫਿਰ ਹੋਰ ਉੱਭਰ ਕੇ ਜਿਹੜੀਆਂ ਉਹ ਚੀਜ਼ਾਂ ਸਾਹਮਣੇ ਆਉਣੀਆਂ ਜੀ। ਬਿਲਕੁਲ ਜੀ। ਮਨਦੀਪ ਜੀ ਅਗਲੀ ਜਿਹੜੀ ਗੱਲ ਕਰਦੇ ਆ, ਪੰਜਾਬ ਦੇ ਡੀਆਈਜੀ ਭੁੱਲਰ ਹੁਣ ਈਡੀ ਦੇ ਰਡਾਰ ਤੇ ਆ। ਰਿਟਰਨ ਵਿੱਚ 18 ਕਰੋੜ ਦੀ ਸਾਲਾਨਾ ਆਮਦਨ ਦਿਖਾਈ ਗਈ ਸੀ। ਉਹਨਾਂ ਦੇ ਘਰ ਤੋਂ 7.5 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਸੀਗੇ। ਹਾਂਜੀ, ਜਿਹੜੇ ਡੀਜੀਪੀ ਭੁੱਲਰ ਹੈਗੇ ਆ, ਹੁਣ ਈਡੀ ਉਹਨਾਂ ਤੇ ਛਾਪੇਮਾਰੀ ਕਰ ਰਹੀ ਹੈ। ਈਡੀ ਨੇ ਉਹਨਾਂ ਦੀ ਜਿਹੜੀ ਪੂਰੀ ਆਪਾਂ ਕਹਿ ਲਈਏ ਕਿ ਇਨਕਮ ਟੈਕਸ ਦੀ ਸ਼ੀਟ ਹੈ ਉਹ ਵੀ ਚੈੱਕ ਕੀਤੀ ਹੈ, ਪ੍ਰਾਪਰਟੀਆਂ ਚੈੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਜਿਹੜਾ ਇਨਕਮ ਟੈਕਸ ਰਿਟਰਨ ਭਰਿਆ ਸੀ ਉਹਦੇ ਬਾਰੇ ਗੱਲ ਹੋਣੀ ਸ਼ੁਰੂ ਹੋ ਚੁੱਕੀ ਹੈ। ਇਨਕਮ ਟੈਕਸ ਰਿਟਰਨ 'ਚ ਉਹਨਾਂ ਨੇ ਆਪਣੀ ਜਿਹੜੀ ਸਾਲਾਨਾ ਜਿਹੜੀ ਇਨਕਮ ਸੀਗੀ ਉਹ 18 ਕਰੋੜ ਰੁਪਏ ਦਿਖਾਈ ਸੀ। ਇਨਕਮ ਨਹੀਂ, ਸੋਰੀ, ਮਤਲਬ ਪੂਰਾ ਆਪਾਂ ਕਹਿ ਲਈਏ ਕਿ ਟੋਟਲ ਜਿਹੜਾ ਸੀਬੀਆਈ ਉਹਨਾਂ ਦੇ ਜਿਹੜੀ ਉਹਨਾਂ ਵੱਲੋਂ ਘੋਸ਼ਿਤ ਪ੍ਰਾਪਰਟੀ ਹੈ ਉਹਦੇ ਡਾਕੂਮੈਂਟਸ ਨਾਲ ਮਿਲਾਨ ਕਰ ਰਹੀ ਹੈ, ਤੇ ਈਡੀ ਵੀ ਨਜ਼ਰ ਬਣਾਏ ਹੋਏ ਹੈ। ਇਹ ਸਾਰਾ ਚੱਲ ਰਿਹਾ ਹੈਗਾ। ਬੇਸਿਕਲੀ ਤਨਖਾਹ ਤਾਂ ਉਹਨਾਂ ਦੀ ਆਪਾਂ ਨੂੰ ਵੀ ਪਤਾ ਹੈ ਕਿ ਤਕਰੀਬਨ 3,20,000 ਦੇ ਨੇੜੇ ਤੇੜੇ ਬਣਦੀ ਹੈ। 3,20,000 ਰੁਪਏ ਨੂੰ ਵੀ ਜੇ ਉਸ ਹਿਸਾਬ ਨਾਲ ਦੇਖਾਂਗੇ ਤਾਂ 30% ਟੈਕਸ ਵੀ ਕੱਟ ਜਾਂਦਾ ਗਾ। ਤਕਰੀਬਨ 27 ਲੱਖ ਰੁਪਈਆ ਸਾਲਾਨਾ ਉਹਦਾ ਆਪਾਂ ਕਹਿ ਲਈਏ ਕਿ ਇਨਕਮ ਬਣਦੀ ਹੈਗੀ ਆ। ਪਰ ਜਿਹੜੀ ਆਪਾਂ ਕਹਿ ਲਈਏ ਕਿ ਉਹ ਇਹਦੇ 'ਚ ਟੋਟਲ ਉਹਨਾਂ ਕੋਲ ਸਮਾਨ ਮਿਲਿਆ ਗਾ ਉਹ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਕੀਮਤਾਂ ਦਾ। ਇਸ ਕਰਕੇ ਰੌਲਾ ਪੈ ਰਿਹਾ ਗਾ। ਤੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ 'ਚ ਬਣਦਾ ਕੀ ਹੈ। HDFC ਜਿਹੜੇ ਬੈਂਕ ਖਾਤੇ ਨੇ ਉਹਨਾਂ ਦੀ ਵੀ ਤਿਆਰੀ ਉਹ ਚੱਲ ਰਹੀ ਹੈ, ਜਾਂਚ ਚੱਲ ਰਹੀ ਹੈ। ਸੀਬੀਆਈ ਨੇ ਲਾਕਰ ਵੀ ਖੁਲਾ ਲਏ ਹੈਗੇ ਆ। ਪ੍ਰਾਪਰਟੀ ਦੇ ਠੀਕ ਆ। ਕਾਗਜ਼ਾਤ ਅਤੇ ਹੋਰ ਸੋਨੇ ਨੂੰ ਲੱਭਣ ਦੀ ਕੋਸ਼ਿਸ਼ ਵੀ ਸੀਬੀਆਈ ਵੱਲੋਂ ਚੱਲ ਰਹੀ ਹੈ। ਹੂੰ ਖਾਸੇ ਹੂੰ ਇਸ ਅਫਸਰ ਦੀ ਖਾਸੀ ਕਰਪਟ ਇਮੇਜ ਰਹੀ ਹੈ। ਇਹਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਖਾਸਾ ਆਪਾਂ ਕਹਿ ਲਈਏ ਕਿ ਕਰਪਟ ਅਫਸਰ ਸੀ ਇਹ। ਹੂੰ 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 ਜੀ ਜੀ। ਅਗਲੀ ਮਨਦੀਪ ਜੀ ਗੱਲ ਕਰਦੇ ਆ, ਕੈਨੇਡਾ ਵਿੱਚ ਪੰਜਾਬੀ ਗਾਇਕ ਨੂੰ ਗੋਲੀ ਮਾਰਨ ਦਾ ਦਾਅਵਾ ਕੀਤਾ ਗਿਆ ਆ। ਗੋਦਾਰਾ ਗੈਂਗ ਨੇ ਜ਼ਿੰਮੇਵਾਰੀ ਲਈ ਆ। ਲਿਖਿਆ, ਕਾਲੋਂ ਦੇ ਪੇਟ ਵਿੱਚ ਢਿੱਡ 'ਚ ਗੋਲੀ ਮਾਰੀ ਆ, ਦੁਸ਼ਮਣਾਂ ਨੂੰ ਫੰਡ ਦੇ ਰਿਹਾ ਸੀ। ਇਹ ਤੇਜੀ ਕਾਹਲੋਂ ਨਾਂ ਦਾ ਸਿੰਗਰ ਹੈ ਜੀ, ਕੈਨੇਡਾ ਦੇ ਵਿੱਚ। ਉਹਦੇ ਢਿੱਡ 'ਚ ਗੋਲੀ ਮਾਰੀ ਹੈ ਤੇ ਰਾਜਸਥਾਨ ਤੋਂ ਇੱਕ ਫੇਸਬੁੱਕ ਪੋਸਟ ਕੀਤੀ ਗਈ ਹੈ। ਉਹਦੇ 'ਚ ਕਿਹਾ ਕਿ ਇਹ ਦੁਸ਼ਮਣਾਂ ਨੂੰ ਪੈਸੇ ਦੇ ਰਿਹਾ ਸੀ, ਇਸ ਕਰਕੇ ਅਸੀਂ ਇਹ 'ਤੇ ਅਟੈਕ ਕੀਤਾ ਤੇ ਗੋਲੀ ਮਾਰੀ ਹੈ। ਤੇ ਇਹ ਜਿਹੜਾ ਤੇਜੀ ਕਾਹਲੋਂ ਹੈ, ਇਸ ਨੂੰ ਲੈ ਕੇ ਮੁਖਬਰੀਆਂ ਵੀ ਚੱਲ ਰਹੀਆਂ ਸੀ ਲਗਾਤਾਰ। ਤੇ ਇਹਨੂੰ ਵੀ ਸ਼ੱਕ ਸੀਗਾ ਤੇ ਭਰਾਵਾਂ ਨੂੰ ਵੀ ਸ਼ੱਕ ਸੀਗਾ ਕਿ ਪਰ ਫਿਰ ਰੋਕ ਤਾਂ ਸਕੇ ਨਹੀਂ। ਇਹ ਹੈਗੇ ਆ ਜੀ ਜਿਹੜੇ ਰੋਹਿਤ ਗਦਾਰਾ ਗੈਂਗ ਦਾ ਮਾਮਲਾ ਦੱਸਿਆ ਜਾ ਰਿਹਾ ਹੈਗਾ। ਹਾਲਾਂਕਿ ਅੱਜ ਦੇ ਟਾਈਮ ਜਿਹੜੇ ਗੈਂਗਸ ਨੇ ਇਹਨਾਂ ਦੀ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਕਿ ਆਪਸ 'ਚ ਲੜਾਈਆਂ ਚੱਲ ਰਹੀਆਂ ਨੇ। ਹੂੰ ਹੂੰ ਸਾਰੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਰੋਹਿਤ ਗਦਾਰਾ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤਿੰਨੇ ਆਪਸ 'ਚ ਲੜੇ ਹੋਏ ਨੇ। ਤੇ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਟੀਮਾਂ ਨੇ ਉਹ ਆਪਸ 'ਚ ਇੱਕ ਦੂਜੇ ਦੇ ਉਲਟ ਲਿਖ ਰਹੀਆਂ ਨੇ। ਤੇ ਇਹਦੇ 'ਚ ਆਪਾਂ ਨੂੰ ਪਤਾ ਕਿ ਇਹ ਜਿਹੜੀਆਂ ਗੈਂਗਸ ਨੇ ਇਹ ਜੈਪੁਰ ਤੋਂ ਲੈ ਕੇ ਅਲਵਰ, ਮੇਵਾਤ, ਗੰਗਾਨਗਰ, ਹਨੂੰਮਾਨਗੜ੍ਹ, ਮਾਲਵੇ ਦਾ ਸਾਰਾ, ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ, ਸਾਰੇ ਕਿਤੇ ਇਹਨਾਂ ਦੇ ਨੈਟਵਰਕ ਨੇ। ਤੇ ਆਪਸ 'ਚ ਇਹਨਾਂ ਦੀ ਜੰਗ ਚੱਲੀ ਹੋਈ ਹੈ। ਦੇਖਦੇ ਹਾਂ ਮਤਲਬ ਕਿਵੇਂ ਚੀਜ਼ਾਂ ਬਣਦੀਆਂ ਨੇ ਆਪਸ 'ਚ। ਕਦੇ ਕਿਸੇ ਵਪਾਰੀ ਤੇ ਇਹ ਹਮਲਾ ਕਰਾ ਦਿੰਦੇ ਨੇ, ਹੂੰ ਕਦੇ ਹੂੰ ਹੂੰ ਕਿਸੇ ਤੇ ਫਿਰੋਤੀਆਂ ਵਾਲਾ ਕਾਰੋਬਾਰ ਹਰਿਆਣਾ, ਪੰਜਾਬ, ਰਾਜਸਥਾਨ ਫੁੱਲ ਚੱਲ ਰਿਹਾ ਹੈਗਾ। ਜੀ। ਇੱਥੇ ਇਹ ਵੀ ਰਿਪੋਰਟ ਆਈ ਸੀਗੀ ਮਨਦੀਪ, ਥੋੜ੍ਹੇ ਦਿਨ ਪਹਿਲਾਂ ਵੀਕਐਂਡ ਦੇ ਉੱਤੇ ਇੱਥੇ ਵੀ ਜਿਹੜੇ ਸ਼ਹਿਰ 'ਚ ਅਸੀਂ ਆ ਉਹਦੇ ਨਜ਼ਦੀਕ ਇੱਥੇ ਵੀ ਗੋਲੀ ਚੱਲਦੀ ਆ ਤੇ ਉਹਦੇ ਵਿੱਚ ਵੀ ਕੁਝ ਲਿੰਕ ਇੱਦਾਂ ਦੇ ਹੀ ਆਪਸੀ ਜਿਹੜੀ ਗੈਂਗਵਾਰ ਵਾਲੇ ਹੀ ਜਿਹੜੇ ਉਹ ਨਜ਼ਰ ਜਿਹੜੇ ਉਹ ਆ ਰਹੇ ਹੈਗੇ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਨਦੀਪ, ਵੀ ਪੰਜਾਬ ਦੇ ਸਾਬਕਾ ਡੀਜੀਪੀ ਨੇ ਕਿਹਾ, ਪੁੱਤਰ ਸ਼ਰਾਬ ਪੀ ਕੇ ਹਿੰਸਕ ਹੋ ਜਾਂਦਾ ਸੀ, ਦਿਮਾਗ ਨੂੰ 40% ਤੱਕ ਨੁਕਸਾਨ ਪਹੁੰਚਿਆ ਆ, 9 ਦੀ ਜਾਨ ਬਚਾਈ ਆ, ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆ। ਇਹ ਅਖਤਰ ਹੋਣਾ ਵਾਲਾ ਜੀ, ਮੈਨੂੰ ਲੱਗਦਾ ਮੁਸਤਫਾ ਵਾਲਾ ਮਾਮਲਾ ਜਿਹੜਾ ਚੱਲੀ ਜਾ ਰਿਹਾ ਕਿ ਹਾਂਜੀ, ਉਹ ਜਿਹੜਾ ਉਹਨਾਂ ਦੇ ਮੁੰਡੇ ਨੇ ਅਕੀਲ ਅਖਤਰ ਨੇ ਜਿਹੜਾ ਵੀਡੀਓ ਬਣਾ ਕੇ ਉਹਦਾ ਜਿਹੜਾ ਨਸ਼ੇ ਦੀ ਵਾਇਰਲ ਓਵਰਡੋਜ਼ ਹੋਇਆ ਸੀ। ਕਰਕੇ। ਹੂੰ ਹਾਂ, ਉਸ ਤੋਂ ਬਾਅਦ ਹੀ ਫਿਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਯਾਨੀ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਬਿਆਨ ਆਇਆ ਹੈ। ਤੇ ਉਹਨੇ ਕਿਹਾ ਕਿ ਉਹ ਤਾਂ ਡਰੱਗਸ ਵਗੈਰਾ ਲੈਂਦਾ ਸੀ, ਨਸ਼ੇ ਕਰਦਾ ਸੀ ਤੇ 40% ਉਹਦਾ ਦਿਮਾਗ ਡੈਮੇਜ ਹੋ ਰੱਖਿਆ ਸੀ, ਮੈਂਟਲ ਕੇਸ ਸੀਗਾ।
ਤੇ ਉਹ ਬੱਚਿਆਂ ਨੂੰ ਤੰਗ ਕਰਦਾ ਸੀਗਾ, ਤੇ ਲਗਾਤਾਰ ਉਹਨੂੰ ਸਾਈਕੋਟਿਕ ਡਿਸਆਰਡਰ ਸੀਗਾ। ਤੇ ਅਸੀਂ ਫਿਰ 9 ਦੀ ਜਾਨ ਵੀ ਬਚਾਈ ਅਸੀਂ, ਤੇ ਉਹਨੂੰ ਫਿਰ ਬਾਅਦ 'ਚ ਪੁਲਿਸ ਦੇ ਹਵਾਲੇ ਕਰਤਾ ਸੀਗਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ, ਯਾਨੀ ਕਿ ਸਫਾਈ ਪਰਿਵਾਰ ਵੱਲੋਂ ਇਹ ਦਿੱਤੀ ਗਈ ਹੈ। ਜੀ, ਜੀ। ਦਿੱਲੀ ਪ੍ਰਦੂਸ਼ਣ ਤੇ ਭਾਜਪਾ ਨੇਤਾ ਮਨਜਿੰਦਰ ਸਿਰਸੇ ਨੇ ਕਿਹਾ ਵੀ ਪਰਾਲੀ ਨੂੰ ਜਾਣਬੁੱਝ ਕੇ ਸਾੜਿਆ ਜਾ ਰਿਹਾ ਆ। ਪਰ ਗੱਲ ਇਹ ਆ ਵੀ ਪੰਜਾਬ 'ਚ AQI ਦਿੱਲੀ ਦੇ ਨਾਲੋਂ ਬਿਹਤਰ ਕਿਉਂ ਆ ਜੇ ਉੱਥੇ ਅੱਗ ਲੱਗ ਰਹੀ ਹੈ? ਇਹ ਬੜਾ ਮਤਲਬ ਅਜੀਬ ਹੈ। ਮੈਂ ਦੇਖ ਰਿਹਾ ਸੀਗਾ ਕਿ ਮਨਜਿੰਦਰ ਸਰਸਾ ਇੱਕ LCD ਤੇ ਖੜੇ ਹੋ ਕੇ ਹੂੰ, ਦਿਖਾ ਰਹੇ ਨੇ ਤਰਨਤਾਰਨ, ਬਠਿੰਡਾ, ਅੰਮ੍ਰਿਤਸਰ, ਇਹਨਾਂ ਦੇ ਪਿੰਡਾਂ ਦੀ ਵੀਡੀਓਜ਼, ਹੂੰ, ਹੂੰ, ਤੇ ਹੂੰ, ਹੂੰ। ਦਿਖਾ ਰਹੇ ਨੇ ਕਿ ਦੇਖੋ ਕਿਵੇਂ ਉੱਥੇ ਅੱਗ ਲਾਈ ਜਾ ਰਹੀ ਹੈ, ਪਰਾਲੀ ਸਾੜੀ ਜਾ ਰਹੀ ਹੈ। ਤੇ ਉਹਦੇ 'ਚ ਉਹ ਕਹਿ ਰਹੇ ਨੇ ਕਿ ਇਹ ਜ਼ਬਰਦਸਤੀ ਕੀਤਾ ਜਾ ਰਿਹਾ ਹੈਗਾ। ਇਹ ਮੈਨੂੰ ਬੜਾ ਅਜੀਬ ਲੱਗਿਆ। ਜੇ ਪਰਾਲੀ ਅਸਲ 'ਚ ਪਰਾਲੀ ਨਹੀਂ ਸਾੜੀ ਜਾ ਰਹੀ, ਪਹਿਲੀ ਗੱਲ ਤਾਂ ਇਹ ਦੁਰਸਤ ਕੀਤੀ ਜਾਣੀ ਚਾਹੀਦੀ। ਹੂੰ, 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 ਮਨਜਿੰਦਰ ਸਰਸੇ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਪਰਾਲੀ ਅਤੇ ਲਾੜ 'ਚ ਫ਼ਰਕ ਕੀ ਹੁੰਦਾ ਹੈਗਾ। ਹੂੰ, ਹੂੰ, ਜਿਹੜੇ ਹੂੰ। ਆਪਾਂ ਝੋਨਾ ਵੱਢ ਲੈਂਦੇ ਆ, ਉਹ ਜੀ। ਥੱਲੇ ਜਿਹੜਾ ਲਾੜ ਰਹਿ ਜਾਂਦਾ ਗਾ, ਉਹ ਹੂੰ, ਮਾੜਾ ਮੋਟਾ ਸਾੜਿਆ ਜਾ ਰਿਹਾ ਹੈਗਾ। ਉਹ ਤਾਂ ਚਲੋ ਹੁਣ ਇੱਕੋ ਲਖਤ ਤੇ ਆਪਾਂ ਨੂੰ ਪਤਾ ਕਿ ਕਿਸੇ ਨੇ ਸਰੋਂ ਬੀਜਣੀ ਹੈਗੀ ਆ, ਸਰੋਂ ਨਾ ਵੀ ਬੀਜਣੀ ਹੋਵੇ, ਅੱਗੇ ਆਪਾਂ ਨੂੰ ਪਤਾ ਕਿ ਕਣਕ ਵਾਸਤੇ ਜੇ ਖੇਤ ਤਿਆਰ ਕਰਨਾ ਹੈਗਾ, ਤਾਂ ਫਿਰ ਉਹ ਤਾਂ ਲੜ ਤਾਂ ਕਰਨਾ ਹੀ ਪਊਗਾ ਉਹਦਾ ਇਲਾਜ ਤਾਂ। ਹਾਂਜੀ। ਉਹਨੂੰ ਵੀ ਇਹ ਪ੍ਰਦੂਸ਼ਣ ਵਾਸਤੇ ਕਹੀ ਜਾ ਰਹੇ ਨੇ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਨੁਕਸਾਨ ਐਨਵਾਇਰਨਮੈਂਟ ਦਾ ਕਰ ਰਹੇ ਨੇ ਕਿਸਾਨ। ਜਦ ਕਿ ਪੰਜਾਬ ਦਾ AQI ਆਪਾਂ ਨੂੰ ਪਤਾ ਹੈ ਕਿ ਬਿਲਕੁਲ ਓਕੇ, ਕੋਈ ਦਿੱਕਤ ਹੀ ਨਹੀਂ ਹੈ। ਤੇ ਦਿੱਲੀ ਦੇ AQI ਦਾ ਆਪਾਂ ਨੂੰ ਪਤਾ ਹੀ ਹੈ, ਦੂਜੇ ਦਿਨ ਵੀ ਦੀਵਾਲੀ ਤੇ 3 ਦਿਨ ਹੋ ਗਏ ਤੇ ਕਿੰਨਾ ਬੁਰਾ ਹਾਲ ਦਿੱਲੀ 'ਚ ਹੋ ਰੱਖਿਆ ਹੈਗਾ। ਦੀਵਾਲੀ ਦੇ ਪਟਾਖਿਆਂ ਨੂੰ ਉਹ ਕੋਈ ਦੋਸ਼ ਨਹੀਂ ਦੇ ਰਹੇ, ਕਹਿ ਰਹੇ ਕਿ ਨਹੀਂ ਨਹੀਂ ਇਹ ਤਾਂ ਅਸੀਂ ਪਟਾਖੇ ਪਰਮਿਸ਼ਨ ਦਿੱਤੀ ਹਿੰਦੂਆਂ ਨੂੰ ਤਿਉਹਾਰ ਮਨਾਉਣ ਦੀ, ਉਹ ਬਸ। ਤਾਂ ਦੇਖੋ ਕੁਛ ਨਹੀਂ ਹੋਇਆ, ਇਹ ਤਾਂ ਪਰਾਲੀ ਸਾੜ ਕੇ ਹੋ ਰਿਹਾ ਹੈਗਾ। ਇਸ ਕਿਸਮ ਦੇ ਗੱਦਾਰਾਂ ਦੀ ਵੀ ਮੈਨੂੰ ਲੱਗਦਾ ਵਾ ਕਿ ਪਛਾਣ ਕੀਤੀ ਜਾਣੀ ਚਾਹੀਦੀ ਹੈ, ਇਹਨਾਂ ਨੂੰ ਪੰਜਾਬ 'ਚ ਵੜਨ ਨਹੀਂ ਦੇਣਾ ਚਾਹੀਦਾ। ਜੀ, ਜੀ। ਇਹਦਾ ਟੋਟਲੀ ਵਿਕਿਆ ਹੋਇਆ ਬੰਦਾ ਜਿਹੜਾ ਉਹ ਹੋ ਗਿਆ ਵੀ ਇਹ ਹਰ ਸਾਲ ਦੇਖੋ ਮਨਦੀਪ, ਇਹ ਹਰ ਸਾਲ ਇਹੀ ਜਿਹੜੀ ਇਹ ਗੱਲ ਹੁੰਦੀ ਹੈ, ਜਿਹੜੀ ਮਰਜ਼ੀ ਉੱਥੇ ਸਰਕਾਰ ਹੋਵੇ, ਪੰਜਾਬ 'ਚ ਪਰਾਲੀ ਸਾੜਤੀ ਤੇ ਸਾਡੇ ਪ੍ਰਦੂਸ਼ਣ ਹੋ ਗਿਆ। ਪਤਾ ਨਹੀਂ ਪੰਜਾਬ ਦਾ ਧੂੰਆਂ ਇੰਨਾ ਸਿਆਣਾ ਹੈ ਵੀ ਦਿੱਲੀ ਨੂੰ ਹੀ ਜਾਂਦਾ ਹੈ, ਤੇ ਦਿੱਲੀ ਤੋਂ ਨਾ ਗਾਂਹ ਜਾਂਦਾ ਨਾ ਪਛਾਣ ਰਹਿੰਦਾ ਆ। ਹਰਿਆਣੇ ਵਾਲਿਆਂ ਨੂੰ ਕੋਈ ਦਿੱਕਤ ਨਹੀਂ, ਪੰਜਾਬ ਵਾਲਿਆਂ ਨੂੰ ਕੋਈ ਦਿੱਕਤ ਨਹੀਂ, ਤੇ ਇੱਥੇ ਜਾ ਕੇ ਜਿਹੜਾ ਧੂੰਆਂ ਸਾਰਾ ਇਕੱਠਾ ਇਹਨਾਂ ਦਾ ਜਿਹੜਾ ਹੋ ਜਾਂਦਾ। ਇਹ ਬੜੀ ਜਿਹੜੀ ਅਜੀਬ ਜੀ ਗੱਲ ਆ। ਇਹਦਾ ਤੋੜ ਕੀ ਤੁਹਾਡੇ ਹਿਸਾਬ ਨਾਲ ਹੋਣਾ ਚਾਹੀਦਾ, ਜਿਹੜਾ ਹਰ ਸਾਲ ਇਹ ਪ੍ਰੋਪੇਗੈਂਡਾ ਜਿਹੜਾ ਇਹ ਚੱਲਦਾ ਆ? ਕਿਉਂਕਿ ਲੋਕਾਂ ਦੇ ਮਨਾਂ 'ਚ ਇਵੈਂਚੁਅਲੀ ਇੰਨੇ ਸਾਲ ਚੱਲਦਾ ਰਹੂਗਾ ਤੇ ਮਨਾਂ 'ਚ ਪੱਕਾ ਹੀ ਜਿਹੜਾ ਉਹ ਬਹਿ ਜਾਣਾ। ਇਹਦਾ ਤੋੜ ਕੀ ਹੋਣਾ ਚਾਹੀਦਾ? ਬਿਲਕੁਲ, ਤੁਸੀਂ ਸਹੀ ਕਿਹਾ ਕਿ ਲੋਕਾਂ ਦੇ ਮਨਾਂ 'ਚ ਬਹਿ ਜਾਂਦਾ ਗਾ, ਕਿਉਂਕਿ ਕੰਸੈਂਟ ਮੈਨੂਫੈਕਚਰਿੰਗ ਵਾਲੀ ਪੂਰੀ ਦੁਕਾਨਦਾਰੀ ਹੈ ਉਹ ਹੈ, ਜਿਹਦੇ 'ਚ ਲੋਕਾਂ ਦੇ ਸੱਚ ਦੀ ਕੰਸਟਰਕਸ਼ਨ ਕੀਤੀ ਜਾ ਰਹੀ ਹੈ, ਟਰੁੱਥ ਦੀ। ਸੱਚ ਬਣਾਇਆ ਜਾ ਰਿਹਾ, ਘੜਿਆ ਜਾ ਰਿਹਾ, ਸੱਚ ਹੈ ਨਹੀਂ। ਇਹਦੇ 'ਚ ਹੂੰ, ਕੋਈ ਸੱਚਾਈ ਨਹੀਂ ਹੈ ਕਿ ਪੰਜਾਬ ਦੇ ਤਾਂ ਧੂੰਆਂ ਦਿੱਲੀ ਜਾ ਕੇ ਖੜਿਆ ਹੋ ਜਾਂਦਾ ਗਾ। ਪਰ ਇਹ ਸੱਚਾਈ ਬਣਾਈ ਜਾ ਰਹੀ ਹੈ ਲਗਾਤਾਰ, ਹਰ ਸਾਲ ਮੀਡੀਆ 'ਚ ਬੋਲ ਕੇ। BJP ਦੇ ਜਿਹੜੇ ਆਗੂ ਆ, ਹੋਰ ਪਾਰਟੀਆਂ ਦੇ ਵੀ ਕਰਦੇ ਹੀ ਸੀਗੇ ਪਹਿਲਾਂ, ਤਾਂ ਹੂੰ, ਇਹ ਹੂੰ, ਪ੍ਰੋਬਲਮੈਟਿਕ ਤਾਂ ਹੈਗਾ ਹੀ ਹੈ ਉਸ ਹਿਸਾਬ ਨਾਲ। ਇਹਦਾ ਤੋੜ ਤਾਂ ਫਿਰ ਮਤਲਬ ਕਿ ਕਿਸਾਨ ਕੋਲ ਨਾ ਤਾਂ ਕੋਈ ਸੰਸਾਧਨ ਨੇ ਮੀਡੀਆ ਦੇ, ਨਾ ਕੁਛ ਹੋਰ, ਉਹ ਵਿਚਾਰਾ ਕੀ ਕਰੇ। ਇਹ ਤਾਂ ਹੂੰ, ਸਾਰਾ ਇਹਨਾਂ ਵਪਾਰੀਆਂ ਕੋਲ ਹੀ ਪ੍ਰੋਪੇਗੈਂਡਾ ਦੇ ਹੱਥਕੰਡੇ ਹੈਗੇ ਆ, ਇਹਨਾਂ ਦੇ ਹੀ ਅਖਬਾਰ ਨੇ, ਇਹਨਾਂ ਦੇ ਹੀ ਮੀਡੀਆ ਚੈਨਲ ਨੇ। ਇਹ ਤਾਂ ਫਿਰ ਆਪਣੇ ਏਦਾਂ ਹੀ ਕਰਨਗੇ, ਅਗਲੇ ਏਦਾਂ ਹੀ ਧੱਕਾ ਕਰਨਗੇ। ਇਹਨਾਂ ਦਾ ਕੋਈ ਨਾ ਕੋਈ ਇਲਾਜ ਤਾਂ, ਇੱਕ ਇਲਾਜ ਤਾਂ ਮੈਨੂੰ ਤਾਂ ਇਹ ਲੱਗਦਾ ਵਾ ਕਿ ਜਿਹੜਾ ਇਹ ਇਸ ਕਿਸਮ ਦੀ ਮਨਜਿੰਦਰ ਸਰਸੇ ਵਰਗੇ ਜਿਹੜੇ ਲੋਕ ਬਕਵਾਸ ਕਰਦੇ ਨੇ, ਇਹਨਾਂ ਦਾ, ਇਹਨਾਂ ਨੂੰ ਇੱਕ ਤਾਂ ਮਤਲਬ ਉਹ ਬਹੁਤ ਜ਼ਰੂਰੀ ਹੈ। ਬਾਕੀ ਤਾਂ ਮਤਲਬ ਆਪਾਂ ਕੀ ਕਹਿ ਸਕਦੇ ਹਾਂ ਇਸ ਮਾਮਲੇ 'ਚ, ਜੀ। ਘੱਟੋ ਘੱਟ, ਕਿਉਂਕਿ ਉਹ ਇਹ ਵੀ ਦੇਖੋ ਜੇ ਕਿ ਉਸ ਹਿਸਾਬ ਨਾਲ ਉਹਨਾਂ ਦੇ ਪੱਗ ਬੰਨੀ ਹੋਈ ਹੈ, ਸਿੱਖੀਜ਼ਮ ਨੂੰ ਰਿਪਰੈਜ਼ੈਂਟ ਵੀ ਕਰਦੇ ਨੇ ਇਸ ਹਿਸਾਬ ਨਾਲ ਕਿ ਉਹ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਜੁੜੇ ਹੋਏ ਰਹੇ ਨੇ, ਹੂੰ, ਹੂੰ, ਪ੍ਰਧਾਨ ਰਹੇ ਨੇ DGMC ਦੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਤਾਂ ਉਸ ਹਿਸਾਬ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕੋਈ ਨਾ ਕੋਈ ਉਹਨਾਂ ਤੇ ਐਕਸ਼ਨ ਲਿਆ ਜਾਣਾ ਚਾਹੀਦਾ, ਕਿਉਂਕਿ ਉਹ ਪੰਥਕ ਜ਼ਿੰਮੇਦਾਰੀਆਂ ਵੀ ਨੇ, ਤੇ ਪੰਥਕ ਜ਼ਿੰਮੇਵਾਰੀ ਨਿਭਾਉਣ ਵਾਲਾ ਬੰਦਾ ਕਿਵੇਂ ਚੀਜ਼ਾਂ ਕਰ ਰਿਹਾ ਹੈਗਾ, ਉਸ ਹਿਸਾਬ ਨਾਲ ਮੈਂ ਕਹਿ ਰਿਹਾ। ਜੀ, ਜੀ। ਉਹ ਪੱਗਾਂ ਬੰਨ੍ਹਣ ਵਾਲੇ ਤਾਂ ਸਾਡੇ ਮੁੱਖ ਮੰਤਰੀ ਵੀ ਆ, ਬਿਆਨ ਤੇ ਇਹ ਵੀ ਨਹੀਂ ਦਿੰਦੇ ਇਹੋ ਜਿਹੇ ਮੌਕਿਆਂ ਦੇ ਉੱਤੇ। ਇਹ ਵੀ ਘੇਸਲ ਵੱਟ ਕੇ ਸੁੱਤੇ ਹੀ ਜਿਹੜਾ ਉਹ ਰਹਿੰਦੇ ਆ। ਕਰੀਏ ਕੀ? ਜੀ, ਜੀ। ਮਨਦੀਪ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।